ਅੱਛਾ ਜੀ ਮੇਰੀ ਗੱਲ ਸੁਣੋ ਭਾਜੀ, ਗੱਲ ਇਹ ਹੈ ਤੁਸੀਂ ਕਾਰੋਬਾਰ ਤੁਸੀਂ ਹੁਣ ਕੀ ਏਦਾਂ ਹੀ ਬਹਿਣਾ ਵਾ? ਭਾਜੀ ਨਹੀਂ ਅਸੀਂ ਆ ਪਰਲੇ ਨੇ ਵੀ ਮਾਰ ਖਾ ਲਈ। ਉਹ ਕਿਉਂ? ਜਰਾ ਸੁਣਾਓ ਜਰਾ ਗਾਣਾ ਉਹੀ ਜਰਾ। ਤੁਸੀਂ ਉੱਥੇ ਸੁਣਾਇਆ ਸੀ ਕੁਝ? ਸ਼ਨਗੀ ਦੇ ਬਣਗੇ ਸਮਥਿੰਗ ਬਣਨ ਇਸ ਦਾ ਬੋਲ। अस्सलाम वालेकुम नाज़रीन, टी टाइम में खुश आमदीद। दो पंड अनारां दे, दो पंड ਯਾਰ ਕਿੱਦਾਂ ਬੋਲਦਾ ਸੀ ਮੈਨੂੰ ਭੁੱਲ ਗਿਆ। ਭਾਜੀ ਕੀ ਹਾਲ ਆ? ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ ਭਾਜੀ। ਤੁਪੇ ਖਾਂ ਤੇ ਜਮੇ ਖਾਂ ਦੁਆਰਾ ਆਏ ਆਏ ਖਿਦਮਤ ਲਓ ਜੀ, ਅਸੀਂ ਹਿਸਾਬ ਲਾ ਰਹੇ, ਮੈਂ ਤੁਹਾਨੂੰ ਕਿਹਾ ਸੀ ਨਾ ਸ਼ੋਅ ਦੇ ਵਿੱਚ ਵੀ ਕਿ ਹਿਸਾਬ ਲਾ ਰਹੇ ਆ ਕਿ ਕੋਈ ਅਸੀਂ ਨਾ ਪੂਰੇ ਵੀਕ ਦਾ ਇੱਕ ਸ਼ਡਿਊਲ ਬਣਾਈਏ ਤਾਂ ਕਿ ਮਜ਼ਾ ਆਵੇ ਤੁਹਾਨੂੰ। ਇੱਕ ਫਾਰਮੈਟ ਜਿਹੜਾ ਨਾ ਉਹਨੂੰ 6 ਦਿਨ ਬਾਅਦ ਤੁਸੀਂ ਦੁਬਾਰਾ ਦੇਖੋ ਤੇ ਉਹਦੇ ਚੋਂ ਤੇਰਾ ਮਜ਼ਾ ਵੀ ਆ ਜਾਵੇ, ਹੈਨਾ। ਇਦਾਂ ਤਰ੍ਹਾਂ ਕੋਈ 6 ਮਹੀਨੇ ਸਾਲ ਇਦਾਂ ਚਲਾਈਏ ਹੁਣ, ਠੀਕ ਹੈ ਨਾ। ਇੱਕ ਸਾਡਾ ਹੋ ਗਿਆ ਜੇਨਾ ਵਾਲਾ ਮਿੱਠੇ ਵਾਲਾ, ਇੱਕ ਸਾਡਾ ਭੰਡਾ ਵਾਲਾ ਹੋ ਗਿਆ। ਹਾਂਜੀ, ਇੱਕ ਅਰਬੀ ਨਹੀਂ ਅਰਬੀ, ਤੂੰ ਜਿਹੜਾ ਅਰਬੀ ਬਣ ਜਿਹੜਾ ਅਰਬੀ ਕੀ ਕਰੇਗਾ ਤੂੰ? ਨਹੀਂ ਮਤਲਬ ਉਹਦੇ ਚ ਕੀ ਕੰਟੈਂਟ ਕਰੇਗਾ ਤੂੰ ਅਰਬੀ ਚ? ਅੱਗੇ ਕੀ ਕੀਤਾ ਸੀ? ਅੱਗੇ ਦੀ ਇੱਕ ਸੀ ਨਾ, ਉਹ ਹੋ ਗਿਆ, ਅਸੀਂ ਖਿੱਚ ਧੂਕ ਕਰਤਾ। ਹੁਣ ਆਹੋ ਹਾਏ ਆਪ ਕੀ ਕਰੇਗਾ? ਇਹ ਸੀਰੀਅਲ ਲੈ ਕੇ ਤੁਰਨਾ ਬੜਾ ਕੰਮ ਏ ਪੁੱਤਰੇ। ਹਾਏ ਹਾਂਜੀ, ਤੂੰ ਪਿਛਲੇ ਹਫਤੇ ਪੰਡਾਲਾ ਕੀਤਾ ਹੁੰਦਾ, ਇਸ ਹਫਤੇ ਟੈਂਪੋ ਪੁਲੀ ਹੋਣੀ ਸੀ। ਇਹ ਸਾਜੀ ਅੰਗਰੇਜ਼ ਕਰ ਲੈਨੇ ਆ, ਕੋਈ ਬੁੱਢਾ ਬਾਬਾ ਬੁੱਢੀ ਮਾਈ ਜਿੱਦਾਂ ਮਰਜ਼ੀ ਨਸ਼ਾਈ ਹਾਂ ਚਲੋ ਤੁਸੀਂ ਏਦਾਂ ਕਰੋ ਨਾ, ਤੁਸੀਂ ਆਪਣਾ ਕੋਈ ਮੈਨੂੰ ਦੱਸੋ ਕਿ ਸਾਜੀ ਆ ਚੈੱਕ ਕਰਵਾ, ਚੈੱਕ ਕਰਾ ਦਿਓ ਸਾਨੂੰ, ਸਾਰਿਆਂ ਨੂੰ ਚੈੱਕ ਕਰਾ ਦਿਓ। ਰੋਜ਼ ਇੱਕ ਚੀਜ਼ ਬਣ ਜਾਇਆ ਕਰ, ਜਿਹੜਾ ਸਾਰੇ ਕਹਿਣਗੇ ਵੀ ਇਹ ਲੌਕ ਕਰ ਦਿਓ, ਉਹਨੂੰ ਲੌਕ ਕਰ ਦਿਓ। ਅਗਲੇ ਸ਼ੋਅ ਤੋਂ ਮੈਂ ਹੁਣ ਬਣ ਕੇ ਹੋਣਾ ਇੱਥੇ। ਅਗਲੇ ਸ਼ੋਅ ਤੋਂ ਤੂੰ ਸਾਨੂੰ ਡੈਮੋ ਦੇਣਾ ਵਾ, ਹੋ ਗਿਆ ਜੋ ਤੇਰਾ ਦਿਲ ਕਰੇ ਨਾ, ਕੁਛ ਵੀ ਬਣ ਕੇ ਆ ਜਾ, ਜਿਹਦੇ ਚ ਤੇਰੀ ਬੈਸਟ ਪਰਫਾਰਮੈਂਸ ਹੋਈ, ਤੇਰਾ ਐਕਸੈਂਟ ਨਿਜ਼ਾਮ ਅੱਛਾ ਆ, ਉਹ ਜੱਜਿਸ ਫੈਸਲਾ ਕਰਨਗੇ ਸਾਰਾ। ਠੀਕ ਆ ਜੀ, ਉਹ ਕਹਿ ਦੇਣਗੇ ਕਿ ਭਾਜੀ ਇਹਨੂੰ ਇੱਥੇ ਲੌਕ ਕਰ ਦਿਓ। ਉਹ ਫਿਰ ਹਰ ਹਫਤੇ ਇੱਕੋ ਤੇਰਾ ਐਪੀਸੋਡ। ਹਾਂਜੀ ਠੀਕ ਹੋ ਗਿਆ ਨਾ ਹੋ ਜਾਣਗੇ। ਕਿੱਦਾਂ ਭਾਜੀ? ਭਾਜੀ ਪਹਿਲੇ ਸਾਨੂੰ ਤਾਂ ਕਿਸੇ ਬਨੇ ਕੰਡੇ ਲਾਓ। ਲਓ ਜੀ ਭੰਡ ਆ ਗਏ ਨੇ ਭਾਜੀ। ਰੌਲਾ ਇਹ ਨਾਜ਼ਰੀਨ ਕਿ ਭੰਡ ਜਿਹੜੇ ਨੇ ਅੱਜ ਕੱਲ ਤੁਹਾਨੂੰ ਪਤਾ ਕਿ ਖਤਮ ਹੋ ਗਿਆ ਸਿਸਟਮ, ਲੇਕਿਨ ਇਹ ਵਿਚਾਰੇ ਸਾਡਾ ਇਹਨਾਂ ਦਾ ਤਲਕ ਬਣ ਗਿਆ, ਪਿਆਰ ਮੁਹੱਬਤ ਬਣ ਗਿਆ, ਠੀਕ ਆ। ਔਰ ਮੈਂ ਬੜਾ ਖੁਸ਼ ਹੁੰਦਾ ਵਾਂ ਕਿ ਜਦੋਂ ਭੰਡ ਆਉਂਦੇ ਨੇ ਜਾਂ ਜਿੰਨ ਆਉਂਦਾ ਤੇ ਇੱਕ ਚਵਲ ਘੱਟ ਹੁੰਦੀ ਹੈ, ਜਦੋਂ ਭੰਡ ਆਉਂਦੇ ਤੇ ਸੈੱਟ ਤੋਂ 2 ਚਵਲਾਂ ਘੱਟ ਹੁੰਦੀਆਂ ਨੇ ਤੇ ਅਦਰਾ ਜਾਨ ਤੇਰਾ ਸਕੂਨ ਜਾ ਜਾਂਦੀ। ਭਾਜੀ ਇੱਕ ਟਿਸ਼ੂ ਲੈ ਲਵਾਂ? ਲੈ ਲਾ ਆਪਣੇ ਹੀ ਹੈ, ਤੁਪੇ ਖਾਂ ਦੂਸਰੀ ਜੇਬ ਚ। ਭਾਜੀ ਅੱਜ ਫੇਰ ਸਾਡੇ ਨਾਲ ਬੜੀ ਸਿਆਸਤੀ ਹੋਈ ਹੈ ਤੇ ਗੱਲ ਇਹ ਆਏ ਨੇ ਦੋਵੇਂ। ਹੁਣ ਮੈਂ ਚਾਹੁੰਦਾ ਯਾਰ ਭੰਡ ਬਾਦਸ਼ਾਹ ਧੁੱਪੇ ਕੌਣ? ਛਾਵੇਂ ਖਾਂ ਜੀ, ਮੈਂ ਧੁੱਪੇ ਖਾਂ। ਤੂੰ ਧੁੱਪੇ ਖਾਂ ਕਿਉਂ ਨਹੀਂ? ਉਹ ਮੇਰਾ ਰੰਗ ਜੀ ਧੁੱਪਾਂ ਕਰਕੇ ਤੇ ਛਾਵੇਂ ਜੇ ਹੋ ਗਏ ਆ ਭਾਜੀ। ਅੱਛਾ, ਨਾਲੇ ਮੇਰਾ ਇੱਕ ਦੋ ਤੁਹਾਡੇ ਨਾਲ ਗੁਜ਼ਾਰਿਸ਼ਾਂ ਨੇ, ਉਹ ਪਹਿਲੇ ਸੁਣ ਲਓ, ਬਾਅਦ ਚੋਂ ਆਪਣੀਆਂ ਗੱਲਾਂ ਕਰਦੇ ਰਹਿਣਾ। ਸੁਣਾਓ ਜੀ ਭਾਜੀ। ਅਸੀਂ ਆਏ ਆ, ਤੁਹਾਡੇ ਬੱਚਿਆਂ ਨੇ ਅੱਜ ਫੇਰ ਬਦਤਮੀਜ਼ੀ ਕੀਤੀ, ਸਾਨੂੰ ਧੁੱਪੇ ਖਿਲਾਰੀ ਦਿਖਿਆ ਤੇ ਕਹਿੰਦੇ ਪਾਇਨ ਹੁਣੀ ਦੁਬਈ ਗਏ। ਉਹ ਜਿਹੜੇ ਤੁਹਾਡੇ ਬਾਹਰ ਸੀਸੀਟੀਵੀ ਕੈਮਰੇ ਨਹੀਂ ਲੱਗੇ, ਉਹਨਾਂ ਚੋਂ ਦੇਖਿਆ ਸੀ ਇੰਜ। ਓਏ ਉਹਨਾਂ ਚੋਂ ਅਸੀਂ ਅੰਦਰੋਂ ਬਾਹਰ ਦੇਖੀਦਾ ਵਾ। ਨਹੀਂ ਅਸੀਂ ਬਾਹਰੋਂ ਇੰਜ ਦੇਖਿਆ, ਤੁਸੀਂ ਅੰਦਰ ਬੈਠੇ ਸੀਗੇ। ਅੱਛਾ ਤੁਸੀਂ ਬਾਹਰੋਂ ਕੈਮਰੇ ਚੋਂ ਅੱਜ ਮੈਨੂੰ ਅੰਦਰ ਦੇਖ ਲਿਆ? ਓਏ ਹੋਏ ਇਹ 2 ਵੇ ਆ ਕੈਮਰੇ? ਜੀ ਭਾਜੀ। ਅੱਛਾ ਹਾਂਜੀ, ਇਹਨੂੰ ਮੈਂ ਮੁੰਡਿਆਂ ਤੇ ਚੁੱਕਿਆ, ਇਹਨੇ ਐ ਕਰਕੇ ਲਾ ਕੇ ਦੇਖਿਆ, ਤੁਸੀਂ ਅੰਦਰ ਸਿਗਰਟ ਲੈ ਕੇ ਪਏ ਸੀ, ਇਹਨੇ ਆਪ ਵੇਖਿਆ। ਕਹਿੰਦਾ ਭਾਜੀ ਇਹ ਭਾਜੀ ਜ਼ਿਆਦਤੀ ਹੈ, ਬੱਚਿਆਂ ਨੂੰ ਕਿਉਂ ਕਰੋ, ਜਦੋਂ ਭਾਂਡਾ ਨੂੰ ਸਾਡੀ ਖਿਦਮਤ ਹੋਣੀ ਚਾਹੀਦੀ ਹੈ। ਭਾਜੀ ਤੁਸੀਂ ਜੋ ਮਰਜ਼ੀ 24 ਘੰਟੇ ਜਦੋਂ ਮਰਜ਼ੀ ਇੰਜ ਲਾ ਕੇ ਦੇਖੋ, ਮੈਂ ਹੁਣ ਅੰਦਰ ਕੁਝ ਵੀ ਨਹੀਂ ਲਾ ਕੇ ਬੈਠਾ ਹੁੰਦਾ। ਈਜ਼ੀ ਹੁੰਦਾ ਮੈਂ, ਨਾ ਮੈਂ LCD ਲਾਈ ਹੁੰਦੀ, ਨਾ ਮੈਂ ਕੋਈ ਮੋਬਾਈਲ ਤੇ ਗਾਣਾ ਲਾਇਆ ਹੁੰਦਾ, ਨਾ ਮੈਂ ਕੋਈ TV ਲਾਇਆ ਹੁੰਦਾ। ਭਾਜੀ ਤੁਸੀਂ ਆ ਗੇੜੇ ਦਾ ਗੱਲ ਦੇ ਨਹੀਂ ਹਟਣਾ ਕਿ ਨਹੀਂ ਹਟਣਾ? ਭਾਜੀ ਮੈਂ ਯਕੀਨ ਕਰੋ ਬਸ। ਦੂਜੀ ਗੱਲ ਭਾਜੀ ਵੇਖੋ, ਤੁਸੀਂ ਪੰਡਾਂ ਨਾਲ GST ਕੀਤੀ, ਉਥੋਂ ਸੈੱਟ ਪੁੱਟਣਾ ਪੈ ਗਿਆ। ਹਾਏ ਹਾਏ ਹਾਏ, ਕਿਆਸੀ ਬਦਦੁਆ ਲੱਗੀ ਤੁਹਾਨੂੰ ਪਿਛਲੀ ਵਾਰੀ। ਹਾਂ ਲੱਗੀ ਕੁਛ ਨਹੀਂ ਦਿੱਤਾ, ਕੈਸਾ ਅੱਲਾ ਨੇ ਤੁਹਾਡਾ ਸੈੱਟ ਇੱਥੇ ਲਿਆ ਹੁੰਦਾ, ਕਿਆਸੀ ਗੱਲ ਹੈ ਇਹ। ਹੁਣ ਜੇ ਇੱਥੇ ਹੀ ਰੱਖਣਾ ਤਾਂ ਫਿਰ ਅੱਜ ਸਾਡਾ ਖਰਾ ਕਲੀਅਰ ਕਰਦੇ। ਹਾਂ ਲੱਗ ਪਤਾ ਮੇਰੀ ਗੱਲ, ਏਡੇ ਤੁਸੀਂ ਕਿਤੇ ਪਹੁੰਚੇ ਹੋਏ ਭੰਡ, ਠਹਿਰ ਜਾ,
ਮੈਂ ਕਹਿ ਰਿਹਾ ਬੇਟੇ ਬਾਹਰੋਂ ਜਿਹੜਾ ਸੈੱਟ ਅੰਦਰ ਆਇਆ ਸਾਡੀ ਬਿਹਤਰੀ ਹੋਈ, ਤੁਸੀਂ ਆਪਣੀ ਵੱਲੋਂ ਸਾਡੇ ਤੇ ਮੈਚ ਹੀ ਪਾ ਕੇ ਗਏ। ਉਹ ਬੇਟੀ ਹੋ ਗਈ ਧੁੱਪੇ ਖੜੀਏ ਨਸੀਬੇ ਵੇਲੇ ਇਹ ਕਿਹੜੀ ਐ। ਓਏ ਮੇਰੇ ਨਾਲ ਗਣਾ ਤੂੰ ਹੱਸਣ ਲੱਗ ਪਿਆ, ਤੂੰ ਤੇ ਕਿੱਦਾਂ ਲੱਗ ਪਿਆ। ਓਏ ਤੂੰ ਪੇਗਾ ਕੋ ਭੋਰਾ ਦੱਸ ਕੇ ਕਾਇਦਾ ਹੁੰਦਾ ਵਾ ਕਿੱਥੇ ਕੋਣ ਜਿੱਥੇ ਖੁਸ਼ੀ ਦੀ ਗੱਲ ਜਿੱਥੇ ਹੋਵੇ ਉੱਥੇ ਤੂੰ ਪੇਗਾ ਉੱਥੇ ਸ਼ੁਰੂ ਕਰ ਸ਼ਾਮ ਦੇ ਖਾਓ ਉੱਥੇ ਸ਼ੁਰੂ ਕਰ ਲੈਂਦਾ ਵਾ। ਯਾਰ ਸੈਟ ਉਧਰ ਹੈ ਇਹ ਵੀ ਖੁਸ਼ੀ। ਅੱਛਾ ਇੱਕ ਮਿੰਟ ਤੇਰਾ ਸੁਣਨ ਤੇ ਦਿਓ ਦਾ ਸਟਾਈਲ ਤੁਹਾਡਾ ਦੇਣਾ ਜੀ ਸਰ। ਇਹ ਦੀਆਂ ਨਸੀਬੇ ਵੇਲੇ ਇਹ ਕਿਹੜੀ ਐ, ਦੀਆਂ ਨਸੀਬੇ ਵੇਲੇ ਇਹ ਕਿਹੜੀ ਐ, ਤੇਰੇ ਸੱਟ ਨੇ ਸਜਾਇਆ ਲੈ ਕੇ ਬਾਂਦਰ ਪਿਲੀਆਂ ਲੈ ਕਹਿੰਦਾ ਫੁੱਲ ਬੱਤੀਆਂ ਤੇਰੇ ਸੈਟ ਨੂੰ ਸਜਾਇਆ ਲਾ ਕੇ ਬਾਂਦਰ ਪਿਲੀਆਂ। ਅੱਛਾ ਯਾਰ ਨਾਜ਼ਰੀਨ ਨੇ ਸਾਡੇ ਮੁਆਸ਼ਰੇ ਦਾ ਬੜਾ ਖੂਬਸੂਰਤ ਇੱਕ ਕਿਰਦਾਰ ਨੇ ਸੀ ਕਹਿ ਲੋ ਜਾਂ ਹੈ ਨੇ ਹਾਏ ਔਰ ਇਹਨਾਂ ਦਾ ਬੜਾ ਦੌਰ ਹੁੰਦਾ ਸੀ ਜਿੱਦਾਂ ਪਿਛਲੇ ਸ਼ੋਅ ਵਿੱਚ ਦੱਸਿਆ ਸੀ। ਲੇਕਿਨ ਮੈਂ ਚਾਹ ਰਿਹਾ ਸਰ ਕਿ ਤੁਸੀਂ ਨਾ ਅੱਜ ਵੀ ਨਜ਼ਰ ਆਓ, ਥੋੜਾ ਆਪਣੀ ਸ਼ੇਪ ਚੇਂਜ ਕਰੋ, ਸਟਾਈਲ ਚੇਂਜ ਕਰੋ, ਅੱਜ ਵੀ ਨਜ਼ਰ ਆਓ। ਅਸੀਂ ਠੀਕ ਆ। ਰਹਿੰਦੇ ਆ ਧੱਕੇ ਖਾ ਰਹੇ ਤੁਹਾਡੇ ਸਾਹਮਣੇ, ਤੁਸੀਂ ਕੁਝ ਕਰਨਾ ਸਾਡਾ ਜੋ ਵੀ ਕਰਨਾ, ਹੁਣ ਤਾਂ ਅਸੀਂ ਤੁਹਾਡੇ ਪੱਲੇ ਬਹਿ ਗਏ। ਭਾਜੀ ਪਹਿਲੇ ਦੇਖੋ ਨਾ ਭੰਡਾ ਕੋ ਚੌਧਰੀਆਂ ਨੇ ਹਸਾਉਣਾ, ਚੌਧਰੀ ਨੂੰ ਅਸੀਂ ਹਸਾਉਣਾ, ਚੌਧਰੀ ਨੇ ਆਪਣੇ ਬੱਚਿਆਂ ਦੇ ਸਾਡੇ ਤੋਂ ਕੋਈ ਨਾਮ ਹੀ ਲਿਖਾਉਣੇ, ਹਰ ਤਰੀਕੇ ਨਾਲ ਹਰ ਖੁਸ਼ੀ ਸਾਨੂੰ ਸ਼ਰੀਕ ਕਰਨਾ। ਹੁਣ ਤਾਂ ਸਾਨੂੰ ਧੱਕਾ ਹੀ ਏਦਾਂ ਮਾਰਦੇ ਜਿਵੇਂ ਕਿਤੇ ਸਾਡਾ ਪਲਾਕੀ ਸ਼ਾਟ ਆ। ਸਾਨੂੰ ਤਾਂ ਨਹੀਂ ਹੁਣ ਤੇ ਚੌਧਰੀ ਵੀ ਨਹੀਂ ਰਹੇ, ਉਹ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ, ਉਹਨਾਂ ਦੇ ਬੱਚੇ ਕੋ ਪੜ੍ਹੇ ਲਿਖੇ ਆ ਗਏ। ਅੱਗੇ ਉਹ ਮੰਜੀਆਂ ਹੁੰਦੀਆਂ ਸੀ, ਹੁਣ ਬੈੱਡਾਂ ਤੇ ਆ ਗਏ। ਅੱਗੇ ਉੱਤੇ ਵੀ ਚੌਧਰੀ ਨੇ ਡੇਰੇ ਤੇ ਬੁਲਾਇਆ ਜੀ ਮੰਜੀ ਤੇ, ਹੁਣ ਕਹਿੰਦੇ ਯਾਰ ਇनको बैठक में बुलाओ, बैठक ਚ ਸੋਫੇ ਪਲੰਗ ਲੱਗ ਗਏ, ਨਿਜ਼ਾਮ ਕੁਰਸੀਆਂ ਅੱਛੀਆਂ ਲੱਗੀ। ਉਹ ਵੀ ਸਿਸਟਮ ਕੇ ਬੋਰਡ ਤੇ ਥੱਲੇ ਚੌਧਰੀ ਸਾਹਿਬ ਆ ਕੇ ਬੈਠੇ ਨੇ, ਕੱਚੀ ਲੱਸੀ ਬਣ ਰਹੀ ਆ, ਰੌ ਪੀਤੀ ਜਾ ਰਹੀ ਆ, ਗੰਨੇ ਪਏ ਨੇ। ਹੁਣ ਉਹ ਵੀ ਉੱਥੇ ਪੱਕੇ ਮਕਾਨ ਬਣ ਗਏ। ਇਹ ਬਾਤ ਉਹ ਕਹਿੰਦੇ ਯਾਰ ਭਾਜੀ ਨੂੰ ਬਿਠਾ ਮੰਜੀ ਤੇ, ਪਾਣੀ ਪੂਣੀ ਪਿਆ ਬਾਹਰ ਲੈ ਕੇ ਬੋਰਡ ਦੇ ਛਾਵੇਂ ਤੇ ਚੌਧਰੀ ਸਾਹਿਬ ਆ ਰਹੇ। ਹੁਣ ਕਹਿੰਦੇ ਨੇ ਭਾਜੀ ਕੋ ਅੰਦਰ ਲੈ ਜਾਓ, ਡਰਾइंग रूम में बिठाओ, ਚੌਧਰੀ ਸਾਹਿਬ ਆ ਰਹੇ ਆ। ਉਹ ਫਰਕ ਪੈ ਗਿਆ। ਤੁਸੀਂ ਯਕੀਨ ਕਰੋ ਚੌਧਰੀ ਸਾਹਿਬ ਨੇ ਸਾਨੂੰ ਸਾਲ ਦੇ ਦਾਣੇ ਵੀ ਦੇਣੇ, ਕੱਪੜਾ ਜੁੱਤੀ ਮੱਝ ਵੀ ਦੇਣੀ ਔਰ ਜਗ੍ਹਾ ਵੀ ਦੇਣੀ, ਰਹਿਣ ਨੂੰ ਹਰ ਤਰੀਕੇ ਨਾਲ, ਕਿਸੇ ਤਰ੍ਹਾਂ ਦੀ ਸਾਨੂੰ ਕੋਈ ਤੋੜ ਨਹੀਂ ਸੀ। ਹਾਂ ਹੁਣ ਚੌਧਰੀ ਨਹੀਂ ਰਹੇ। ਵਿਆਹ ਤਾਂ ਹੁੰਦੇ ਨੇ ਭਾਜੀ, ਅਸੀਂ ਅੱਗੇ ਵਿਆਹਾਂ ਦਾ ਵੀ ਚੇਂਜ ਹੋ ਗਿਆ ਸਿਸਟਮ, ਸਾਊਂਡ ਸਿਸਟਮ ਵਾਲਿਆਂ ਨੇ ਵਿਆਹ ਘੇਰ ਲਏ ਨੇ। ਵਿਆਹਾਂ ਤੇ ਹੁਣ AI ਟੈਕਨੋਲੋਜੀ, ਹੁਣ ਵਿਆਹਾਂ ਤੇ ਹਰ ਮੋਬਾਈਲ ਦੇ ਨਾਲ ਸਾਊਂਡ ਕਨੈਕਟ ਹੁੰਦਾ ਵਾ। ਇੱਕ ਦੂਜੇ ਨੂੰ ਕਹਿੰਦੇ ਯਾਰ ਤੂੰ ਤੇਰਾ ਵਾਈਫਾਈ ਬੰਦ ਕਰੀ, ਮੈਂ ਤੈਨੂੰ ਗਾਣਾ ਇਧਰੋਂ ਸੁਣਾਉਣਾ। ਹੁਣ ਇਹ ਸਿਸਟਮ ਹੋ ਗਿਆ। ਜਾਨੀ ਖਾਂ ਜੀ ਨੇ AI ਕੱਢੀ, ਇਸ ਬੰਦੇ ਦਾ ਮੈਨੂੰ ਨਾਮ ਦੇ ਇਹਦਾ ਮੈਂ ਪਟਾਕਾ ਪਾਉਣਾ, ਇਸ ਕਿਸਮ ਦੀ ਲੁੱਕੀ ਪਵਾਵਾਂਗਾ ਤੁਹਾਨੂੰ ਲੱਗ ਪਤਾ ਜਾਏ। ਅੱਛਾ ਚਲੋ ਉਹਨੂੰ ਛੱਡੋ। ਅੱਛਾ ਇਨਸਾਨ, ਅਕਲਮੰਦ ਇਨਸਾਨ ਉਹ ਹੁੰਦਾ ਹੈ ਜਿਹੜਾ ਫਿਰ ਅੱਗੇ ਦੀ ਸੋਚੇ ਕਿ ਹੁਣ ਦੌਰ ਚੇਂਜ ਹੋ ਗਿਆ ਤੇ ਹੁਣ ਅਸੀਂ ਕੀ ਕਰਨਾ। ਦੇਖੋ ਨਾ ਇੱਕ ਮਿਸਾਲ, ਤੁਸੀਂ ਮੈਂ ਕਹਿੰਦਾ ਤੁਸੀਂ ਕਾਰੋਬਾਰ ਚੇਂਜ ਕਰ ਲਓ, ਬੇਕਰੀ ਪਾ ਲਓ, ਬੇਕਰੀ ਹਾਂ ਲੈ ਲਓ ਜੀ। ਉਹ ਬੇਕਰੀ ਦੇ ਵਿੱਚ ਸਾਰਾ ਸੇਕ ਦਾ ਕੰਮ ਆ, ਇੰਜ ਕਰਕੇ ਅੱਗ ਦੇ ਵਿੱਚ ਬਿਸਕੁਟ ਕੱਢਣੇ, ਬੇਕਰੀ ਉਹ ਦੂਸਰਾ ਬਾਕਰਖਾਨੀਆਂ ਕੱਢਣੀਆਂ, ਕੇਕ ਕੱਢਣੇ। ਸਾਡੇ ਕੋਲ ਇਹ ਕੰਮ ਤੁਹਾਡਾ ਜ਼ਿਆਦਾ ਚੱਲੇਗਾ। ਤੁਸੀਂ ਬਾਕਰਖਾਨੀਆਂ ਇਸ ਟਾਈਪ ਦੀਆਂ ਬਣਾਓ, ਚਮੋਟਾ ਟਾਈਪ, ਇੱਕ ਸਾਈਡ ਤੋਂ ਬਰੀਕ ਇੱਕ ਸਾਈਡ ਤੋਂ ਮੋਟੀ, ਨਿੱਕੀ ਜੀ ਬੱਚੇ ਫੜ ਕੇ ਖਾ ਵੀ ਲੈਣ ਨਾਲ ਕਹਿੰਦੇ ਭੇਜ ਦੇਂਗੀ। ਨਹੀਂ ਅਸੀਂ ਪਾ ਤਾਂ ਲਈਏ, ਲੇਕਿਨ ਚਮੋਟੇ ਤੇ ਰੱਖ ਕੇ ਰਸ ਗਰਮ ਕਰਾਂਗੇ, ਚਮੋਟਾ ਪਿਘਲ ਜਾਏਗਾ ਭਾਜੀ। ਚਮੋਟਾ ਲੋਗਾ ਬਣਾ ਲਓ ਭਾਜੀ। ਭਾਜਨ ਬੇਕਰੀ 'ਚ ਬੇਕਰੀ ਪਾ ਲਓ, 2 ਜਣੇ ਹੋ ਤੁਸੀਂ, ਇੱਕ ਜਣਾ ਪਿੱਛੇ ਜਿੱਥੇ ਰਸ ਰੁਸ ਬੰਦੇ ਨੇ ਉਹ ਸੰਭਾਲ ਲਵੇ, ਇੱਕ ਜਣਾ ਜਿਹੜਾ ਵਾ ਉਹ ਬੇਕਰੀ ਦੇ ਨਾਲ ਮੁੰਡੇ 5-7 ਰੱਖ ਲਓ। ਮੈਂ ਤੁਹਾਨੂੰ ਮੁੰਡੇ ਦੇ ਦਿਆਂਗਾ 1-2 ਫਰਤੀਲੇ। ਤੁਸੀਂ ਦੇ ਦੋਗੇ, ਅਸੀਂ ਬੇਕਰੀ ਕਿਹੜੇ ਨਹੀਂ ਪਾਈ, ਮਿਲਤ ਚੌਕ ਦੇ ਵਿੱਚ ਬੇਕਰੀ ਪਾਈ। ਓਏ ਹੋਏ ਮਿਲਤ ਚੌਕ ਦੇ ਵਿੱਚ ਬੇਕਰੀ ਪਾਈ, ਇਹਨੇ ਰਸ ਨਹੀਂ ਰੱਖਿਆ, ਜਿਨੇ ਉੱਥੇ ਚੂਹੇ ਆ ਗਏ ਭਾਜੀ। ਹਾਏ ਹਾਏ ਤੁਸੀਂ ਯਕੀਨ ਮੰਨੋ, ਇਹ ਕਾਊਂਟਰ ਤੇ ਹੁੰਦਾ ਸੀ, ਮੈਂ ਚੂਹੇ ਕੱਢਦਾ ਸੀ, ਸਿਰਫ ਚੂਹੇ ਦਾ ਬਿੱਲ ਬਣਦਾ ਸੀ ਸਾਡੇ ਨਾਲ, ਹੋਰ ਬੰਦਾ ਕੋਈ ਬਣਦਾ ਨਹੀਂ ਸੀ ਉੱਥੇ ਸਾਡੇ ਨਾਲ। ਤਾਂ ਯਾਰ ਤੁਸੀਂ ਉਹ ਪਾਉਂਦੇ ਚੂਹਿਆਂ ਨੂੰ ਗੋਲੀਆਂ ਪਾਉਂਦੇ ਚੂਹਿਆਂ ਵਾਲੀਆਂ ਭਾਜੀ। AI ਗੋਲੀ ਨਹੀਂ ਖਾਂਦੇ ਚੂਹੇ, ਆਪਣੀ ਮਰਜ਼ੀ ਚਾਹ ਚੁੱਕਦੇ, ਕੋਈ ਬਟਰ ਚੁੱਕ ਲੈਂਦਾ ਸੀ, ਕੋਈ ਰਸ ਚੁੱਕ ਲੈਂਦਾ ਸੀਗਾ, ਕਿਸੇ ਨੇ ਸਟ੍ਰਾਬੇਰੀ ਚੁੱਕ ਲਈ, ਉਹ ਚਾਰੇ ਚੂਹੇ ਲੈ ਕੇ ਅਸੀਂ ਚੁੱਕ ਲੋ ਤੇ ਦੇਖਦੇ ਸੀ। ਨਹੀਂ ਸਟ੍ਰਾਬੇਰੀ ਉੱਥੇ ਬੇਕਰੀ ਦੇ ਕੰਮ ਚ ਕਿੱਥੋਂ ਆ ਗਈ? ਆ ਸਟ੍ਰਾਬੇਰੀ ਵਾਲਾ ਕੇਕ ਹੁੰਦਾ, ਬੱਚਿਆ ਹੂਰਾ ਜਿਹਾ, ਹਾਏ ਕੈਸਾ ਮੂੰਹ ਪਾਇਆ, ਕੈਸਾ ਜਿਲਤ ਵਾਲਾ ਲੈਪਟਾਪ ਹੁੰਦਾ, ਲਵੇ ਪੋਲਾ ਤੈਨੂੰ ਉਹ ਫਿੱਟੇ ਮੂੰਹ ਬੇਟਾ, ਉਹ ਫਿੱਟੇ ਮੂੰਹ ਕੈਸਾ ਪੁੱਲ ਤੇ ਮਦਾਰੀ ਕੀਤੀ। ਹਾਏ 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 ਜੀ ਉਹ ਧੁੱਪੇ ਖਾ, ਇਹ ਟਾਵਰ ਦਾ ਛਾੜਾ ਹੁੰਦਾ ਹੀ। ਹਾਏ 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 ਲਵੇ ਮੌਲਾ, ਬੀਤਾ ਬਚਨ ਦਾ ਤੰਦੂਰ ਹੁੰਦਾ। ਹਾਏ ਹਾਏ ਭਾਜੀ ਗੱਲ ਏਦਾਂ ਵਾ ਕਿ ਮੈਨੂੰ ਵੀ ਇਸ ਕੰਮ ਦਾ ਥੋੜਾ ਜਿਹਾ ਕੋਈ ਮਾੜਾ ਮੋਟਾ ਸ਼ੌਕ ਆ। ਮੈਂ ਕਹਿੰਦਾ ਵਾ ਕਿ ਚਲੋ ਜਿਹੜੀ ਇੱਥੇ ਡਿਊਟੀ ਕਰਦਾ ਹੀ ਕਰਦਾ, ਉਹ ਪਾਰਟ ਟਾਈਮ ਕੋਈ ਹਟ ਕੇ ਇਹਨਾਂ ਦੇ ਨਾਲ ਜਾ ਕੇ ਕਿਤੇ 2 ਘੜੀ ਨਾਲੇ। ਤੈਨੂੰ ਸ਼ੌਕ ਨਹੀਂ ਬੇਟੇ, ਹਾਂਜੀ ਤੈਨੂੰ ਘਰੋਂ ਪ੍ਰੈਸ਼ਰ ਆ ਕਿ ਬੇਟੇ ਜੋ ਮਰਜ਼ੀ ਕਰ, ਲੇਕਿਨ ਘਰ ਦਾ ਕੰਮ ਤੇ ਨਾ ਛੱਡ। ਹਾਏ ਹਾਏ ਉਹ ਵੀ ਨਾਲ ਥੋੜਾ ਸ਼ੁਰੂ ਅਰੇ ਕੀ ਬਾਤ। ਨਹੀਂ ਸਾਜੀ ਸ਼ੌਕ ਸ਼ੌਕ ਹੀ ਆ ਵਾ, ਸ਼ੌਕ ਦਾ ਕੋਈ ਮੁੱਲ ਨਹੀਂ। ਅੱਛਾ ਤੁਸੀਂ ਪਾਰਟ ਟਾਈਮ ਚਲੋ ਕੋਈ 200-400 ਰੁਪਿਆ ਨਾਲੇ ਆਜੂ, ਨਾਲੇ ਕਿਤੇ ਜਾ ਕੇ ਅੱਛੀ ਰੋਟੀ ਖਾ ਲਿਆ ਕਰਾਂਗੇ,
ਨਾਲੇ ਕਿਤੇ ਵਿਆਹ ਸ਼ਾਦੀ ਦੇ ਵਿੱਚ ਫਿਰ ਕੇ ਰੋਡ ਲੇਕਿਨ ਭੰਡ ਤੇ ਜੋੜਾ ਹੁੰਦਾ, 2 ਜਣੇ ਹੁੰਦੇ ਹੋ ਪੂਰੇ, ਤੁਸੀਂ ਨਾਲ ਜਾਂ ਆਓ ਤੁਸੀਂ ਤਾਂ ਕਰੋ ਨਾ, ਤੁਸੀਂ ਅੱਗੋਂ ਬਤਾਓ ਆਪਣਾ ਸਿਸਟਮ। ਦੇਖੋ ਮੇਰੀ ਗੱਲ ਸੁਣੋ, ਤੁਸੀਂ ਇਹ 2 ਭੰਡ ਐ ਕਰ ਲਓ, ਤੁਸੀਂ ਸੀਨੀਅਰ ਹੋ, ਕਿਤੇ ਕੋ ਪੈਸੇ ਬੰਦਾ ਮਾੜਾ ਆ ਜਾਂਦਾ ਕਿ ਤੁਸੀਂ ਕੋ ਮੰਗਦੇ 10,000, ਉਹ ਕਹਿੰਦਾ ਭਾਜੀ ਨਹੀਂ 2,000, ਇਹਨਾਂ ਨੂੰ ਭੇਜਦਾ। ਕੋਈ ਟਰਾਈ ਤਾਂ ਦੇਣ ਨਾ, ਕੋਈ ਪਤਾ ਤਾਂ ਲੱਗੇ ਨਾ ਵੀ ਹਾਂ ਉਹ ਤੁਸੀਂ ਟਰਾਈ ਲੈ ਲਓ, ਲੇਕਿਨ ਤੁਸੀਂ ਟ੍ਰੇਨ ਵੀ ਕਰ ਲੈਣਾ ਨਾ ਥੋੜਾ। ਹਾਂ ਕਰ ਲੈਂਗੇ। ਦੇਖੋ ਤੁਹਾਡੀਆਂ 2 ਪਾਰਟੀਆਂ ਹੋ ਜਾਣਗੀਆਂ। ਹਾਂ ਭਾਜੀ ਕੀ ਕਹਿੰਦੇ ਹੋ? ਮੈਂ ਕਹਿੰਦਾ ਇਹ ਬੱਚਾ ਤੇ ਮੈਨੂੰ ਪਹਿਲਾਂ ਹੀ ਚਮੋਟੇ ਤੋਂ ਵੀ ਛੜਿਆ ਲੱਗਦਾ ਇਹਦਾ। ਹਾਏ 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 ਕਿਆ ਕਹਿਣੀ। ਇਹ ਕਰਦਾ ਬੱਚਾ ਲੱਗਦਾ ਮੈਨੂੰ। ਚਮੋਟੇ ਦਾ ਭਤੀਜਾ ਜੀ ਇਹ। ਤੇ ਤੁਸੀਂ ਦੱਸੋ ਨਾ, 2 ਪਾਰਟੀਆਂ ਬਣਾਓ, ਫਿਰ ਤੁਹਾਨੂੰ ਮੈਂ 2 ਹੋਰ ਦਿਆਂਗਾ, ਉਹ ਫਿਰ ਤੁਸੀਂ ਬਣਾਉਣਾ। ਯਾਨੀ 3-4 ਪਾਰਟੀਆਂ ਇੱਕੋ ਟਾਈਮ, ਜੋ ਤੁਹਾਨੂੰ 3 ਫੰਕਸ਼ਨ ਆ ਜਾਣ ਸੇਮ ਟਾਈਮ। ਇਹ ਸਾਰੇ ਬੱਚੇ ਸਾਨੂੰ ਦੇਈ ਜਾਣੇ, ਬੰਦ ਕਰਨ ਲੱਗੇ ਸੈਟਅਪ ਸਾਰਾ। ਸਾਨੂੰ ਦੇਈ ਜਾਣੇ ਬੱਚੇ, ਬਸ 2 ਠੀਕ ਹੈ, ਬਹੁਤ ਹੈ ਭਾਜੀ। ਚਲੋ 2 ਨਾ ਟਰਾਈ ਕਰੋ, ਬਾਅਦ ਫਿਰ ਮੈਂ ਹੋਰ ਦੇ 1-2। ਚਲੋ ਜੀ, ਇਹ ਆ ਭਾਜੀ ਆ ਜਰਾ ਇਹ ਮੇਰੇ ਕੋਲ ਬੁਰਾ ਲੱਗਣ ਡਿਆ ਸੀ। ਨਹੀਂ ਭਾਜੀ ਲੈ ਲਓ ਲੈ ਲਓ। ਟਰਾਈ ਦੇਣੀ ਤੇ ਇਹ ਦਿਖਾਣਾ ਤੇਰਾ ਚਮੋਟਾ। ਬਿਸਮਿਲ੍ਲਾ। ਬਿਸਮਿਲ੍ਲਾ ਲਓ, ਦੱਸੋ ਇਹ ਥੜਾ ਖਾਨਦਾਨੀ ਚਮੋਟਾ ਹੈ। ਹਾਂਜੀ ਇਹ ਚਮੋਟਾ ਪਾਰਸਲ ਕਰਾਉਣਾ? ਇਹ ਦਰਅਸਲ ਭਾਜੀ ਵੇਸਣ ਲਾ ਕੇ ਤਲਿਆ ਵਾ। ਅੱਛਾ ਚਲੋ, ਇਹ ਭਾਜੀ ਇਜਾਜ਼ਤ ਹੈ ਜੀ, ਹਾਂਜੀ ਇਹਨਾਂ ਨਾਲੋਂ ਅੱਛਾ ਕਰਕੇ ਦਿਖਾਵਾਂਗੇ, ਅੱਲਾ ਖੈਰ ਕਰੇ, ਕੋਸ਼ਿਸ਼ ਪਹਿਲੇ ਦੇਣੀ 17 ਤੋਂ ਅੱਛਾ ਕਰੋ। ਅੱਛਾ ਅੱਛਾ ਚਲੋ ਇਹ ਆਈ ਬੱਚੇ ਨੇ ਜੀ। ਉਹਨਾਂ ਨੂੰ ਕਹਿ ਕਿ ਮੈਂ ਕੋਸ਼ਿਸ਼ ਕਰਾਂਗਾ ਭਾਜੀ ਮੈਂ ਕੋਸ਼ਿਸ਼ ਕਰ, ਉਸਤਾਦ ਹੋਣੀ ਮੇਰੇ ਤੋਂ ਖੁਸ਼ ਹੋਣ। ਤੁਸੀਂ ਵੱਡੇ ਹੋ ਹੈ, ਇਜਾਜ਼ਤਾਂ ਦਿਓ, ਤੇ ਜੇ ਤੁਹਾਡੀ ਸਮਝ ਆਇਆ ਤਾਂ ਮੈਨੂੰ ਲੈ ਜਿਓ, ਨਹੀਂ ਤਾਂ ਫਿਰ ਮੈਨੂੰ ਕੋਈ ਹੋਰ ਕੰਮ ਕਰਾ ਦਿਓ। ਚਲੋ ਜੀ। ਵਾਹ ਕੋਲਾ ਖੁਸ਼ ਰੱਗੇ, ਪਾਗ ਲੱਗੇ ਰਹਿਣ, ਨਿਆਣੇ ਜਪਦੇ ਰਹਿਣ ਤੇ ਵੱਡੇ ਮੰਗਦੇ ਰਹਿਣ। ਉਹ ਪਰਲਾ ਦੇਖ ਲੈ, ਦੇਖ ਲੈ। ਉਹ ਇੱਕ ਘਰ ਬਿੱਲੀ ਦੇ ਬੱਚੇ ਦਿੱਤੇ, ਉੱਥੇ ਵਧਾਈ ਮੰਗਣ ਚਲੇ ਗਏ। ਆਪਰ ਲੈ ਲੈ ਵੀ ਮਾਰ ਖਾਲੀ। ਉਹ ਕਿਉਂ? ਇਹ ਕੋ ਤੰਬੂਆਂ ਦੇ ਵਿੱਚ ਵੜਦੇ ਸਾਰੀ ਕਿਆ ਹੁੰਦੀਆਂ ਨਸੀਬਾਂ ਨਾਲ, ਉਹਨਾਂ ਕੇ ਸਾਡੇ ਤੇ ਫੌਤ ਕੀ ਹੋਈ ਹੈ। ਓਏ ਉਹ ਭਾਈ ਦੀ ਗੱਲ ਸੁਣ ਲੈ, ਆਪਣੇ ਪਿਓ ਨੂੰ ਕਹਿੰਦਾ ਅੱਬਾ ਜੀ ਮੈਨੂੰ ਪੈਸੇ ਦਿਓ, ਮੈਂ ਦੇਖ ਦੇਖ ਕੇ ਆਣੀ ਆ। ਉਹ ਕਹਿੰਦਾ ਕੰਜਰਾ ਤੂੰ ਉਦੋਂ ਲਿਆਂਦੀ ਕਿਉਂ? ਉਹ ਭਾਈ ਦੇਖ ਲੈ, ਉਹ ਗਟਰ ਚ ਗੋਲੀਆਂ ਮਾਰੀ ਜਾਵੇ। ਮੈਂ ਕਿਹਾ ਇਹ ਕੀ ਕਰਦਾ? ਕਹਿੰਦਾ ਇਹਦੀ ਬੋ ਮਾਰਨ ਲਿਆ। ਆ ਭਾਈ ਵੇਖ ਲੈ, ਦੇਖ ਲਿਆ, ਸਕੀ ਬੁੱਢੀ ਕੋ ਮਾਰ ਖਾਲੀ। ਉਹ ਕਿਉਂ? ਉਹ ਕਹਿੰਦਾ ਵਧਾਈ ਦੇ ਦਿਓ, ਤੁਹਾਡੇ ਘਰ ਵਾਲੇ ਨੇ ਮੁੰਡਾ ਦਿੱਤਾ ਹੈ। ਉਹ ਸੁਰ ਫਿਟੇ ਮੂੰਹ ਬਈ। ਅੱਗੋਂ ਉਹਨੇ ਦੇ ਗਰੇਬਲ ਫੜ ਕੇ ਕਿਹਾ ਕੰਜਰਾ ਤੈਨੂੰ ਵੀ ਤਾਂ ਦਿੱਤਾ ਹੈ। ਓਏ ਉਹ ਭਾਈ ਦੇਖ ਲੈ, ਆਪਣੇ ਵਿਆਹ ਵਾਲੇ ਦਿਨ ਦੀ ਸਹੁਰੇ ਵਾਲ ਜਾ ਕੇ ਕਹਿਣ ਲੱਗਿਆ ਆਉਂਦੀਆਂ ਨਸੀਬਾਂ ਨਾਲੇ। ਉਹ ਕੈਸਾ ਪਾਗਲ ਹੋਇਆ। ਉਹ ਭਾਈ ਦੇਖ ਲੈ, ਉਹ ਮੇਰਾ ਤਾਂ ਦੇਖਣ ਨੂੰ ਦਿਲ ਹੀ ਨਹੀਂ ਕਰਦਾ, ਦੁਰ ਫਿਟੇ ਮੂੰਹ ਫਿਟਕਾਰ ਪਈ ਹੋਈ ਆ। ਭਾਜੀ ਕੋਈ ਗਲਤੀ ਕਿਸਤਾ ਕੀ ਹੋਈ? ਸਾਨੂੰ ਤੁਹਾਡੀ ਕਾਮੇਡੀ ਦੇ ਨੇ ਬੱਚਿਆ। ਚਮੋਟੇ ਦਾ ਲੱਕ ਤੋੜਤਾ ਤੁਸੀਂ। ਚਮੋਟਾ ਬਈ ਯਾਰੋ ਮਦਦ ਕਰਤਾ, ਐਡੀ ਜ਼ੋਰ ਕਰੀ ਮਾਰੀਦਾ ਸੀ ਵੀ ਤਾਂ ਮਾਰਦੇ ਆ ਪੁੱਤੋਏ। ਉਹ ਸਾਡੀ ਦੁਕਾਨ ਤੋੜ ਦਿੱਤੀ ਨਸ਼ਾ ਤੋਂ। ਨਹੀਂ ਤੁਸੀਂ ਜਰਾ ਦੱਸੋ ਨਾ ਕਿੱਦਾਂ, ਮਤਲਬ ਕਿੱਦਾਂ ਯੂਜ਼ ਕਰਨਾ ਚਮੋਟੇ ਨੂੰ, ਸਭ ਤੋਂ ਪਹਿਲੇ ਫੜਨਾ ਕਿੱਦਾਂ ਇਹਨੂੰ? ਏਡੀਆਂ ਲੰਮੀਆਂ ਗੱਲਾਂ ਨਹੀਂ ਕਰੀਦੀਆਂ ਬੇਟੇ, ਸ਼ਾਰਟ ਜਿਹਾ ਕੰਮ ਕਰੀਦਾ, ਕਿਉਂਕਿ ਥੋੜੇ ਟਾਈਮ ਹੁੰਦਾ ਪਰ ਲੋਕਾਂ ਨੂੰ ਹਸਾਉਣਾ ਹੁੰਦਾ। ਇਹ ਭਾਈ ਛਾਵੇਂ ਖਾ ਜ਼ਰਾ ਨੇ ਬੱਚਿਆਂ ਨੂੰ ਦੱਸੀਏ ਵੀ ਕਾਮੇਡੀ ਕੀ ਹੁੰਦੀ ਹੈ। ਇਹਦਾ ਮੂੰਹ ਦੇਖ ਲੈ, ਦੇਖ ਲੈ, ਇੰਗਲਿਸ਼ ਤਵੀਤ ਲਿਖਾਇਆ ਹੁੰਦਾ। ਤਵੀਤ ਲਗਾ ਤੂੰ ਪੇਖਾ। ਇਸ ਬੱਚੇ ਦਾ ਮੂੰਹ ਦੇਖ ਲੈ, ਵਿਖਾ ਦੇ ਖੰਭਾਂ ਵਾਲੀ ਮਸੈਰੀ ਹੁੰਦੀ। ਹਾਏ ਹਾਏ ਪੇਖਾ, ਉਹ ਪਰਲਾ ਬੱਚਾ ਵੇਖ ਲੈ। ਹਾਏ ਇਹਨੂੰ ਇਹਦੇ ਮਾਂ ਕੋਲੋਂ ਛਿੱਤਰ ਪੈ ਗਏ। ਉਹ ਕਿਉਂ? ਉਹਨੂੰ ਕਹਿੰਦਾ ਖਾਲਾ ਜੀ ਮੈਂ ਤੁਹਾਨੂੰ ਪਹਿਲੇ ਕਿਤੇ ਵੇਖਿਆ। ਆਓ ਬੱਚਾ ਦੇਖ ਲੈ, ਆ ਵੇਖ ਲਿਆ, ਬੜਾ ਚਿੱਬਾਂ ਦਾ ਬਾਹੂਬਲੀ ਹੁੰਦਾ। ਹਾਏ 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 ਹਾਏ। ਆ ਇੱਧਰ ਨਾ ਮੁੰਡਾ ਵੇਖ ਲੈ। ਹਾਂਜੀ। ਇਹ ਮਸਤ ਦੀ ਸੀਵੀ ਹੁੰਦੀ। ਹਾਏ ਹਾਏ ਹਾਏ। ਆਓ ਬੱਚਾ ਦੇਖ ਲੈ, ਵਿਖਾ ਦੇ। ਬੜਾ ਮੀਤਾ ਬੱਚੇ ਨੇ ਟੈਸਟਰ ਲਾਇਆ ਹੁੰਦਾ। ਆ ਇੱਧਰ ਨਾ ਬੱਚਾ ਵੇਖ ਲੈ। ਤੂੰ ਦੇਖ ਲੈ, ਮੈਂ ਤੇ ਅੱਗੇ ਦੇਖਦਾ ਹੀ ਰਹਿੰਦਾ ਵਾ। ਹਾਏ ਹਾਏ ਹਾਏ। ਉਹ ਖਲੋਤੇ ਰੁੱਖ ਦੀ ਨਹਿਰ ਹੁੰਦੀ ਆ। ਹਾਏ ਹਾਏ। ਤੈਨੂੰ ਜਾ ਰਹੀ ਥੋੜੀ। ਓਏ ਉਹ ਆਬਸ਼ਾਰ ਹੋਤੀ ਭਾਈਜਾਨ, ਉਹ ਆਬਸ਼ਾਰ ਹੋਤੀ ਹੈ। ਸਾਡੇ ਕਾਗਜ਼ਾਂ 'ਚ ਨਹਿਰ ਹੀ ਹੁੰਦੀ ਹੈ। ਲੈ ਆਬਸ਼ਾਰ ਦਾ ਨਾਂ ਨਹੀਂ ਹੁੰਦਾ ਤੇ ਕਹਿੰਦਾ ਸਾਡੇ ਗਲੇ ਰੁਕਦੀ ਨਹਿਰ। ਆ ਇੱਧਰ ਨਾ ਮੁੰਡਾ ਦੇਖ ਲੈ, ਜਿਹੜਾ ਕਕਾ 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 ਕਰਕੇ ਹੱਸਦਾ। ਇੱਧਰ ਦੇਖ ਲੈ, ਐ ਬੋਨਿਆਂ ਦਾ ਪਲਾਜ਼ਾ ਹੁੰਦਾ। ਮੈਂ ਕਿਹਾ ਛਾਵੇਂ ਖਾ ਭਾਜੀ ਆਹ ਦੇਖ ਲੈ, ਹਾਏ ਹਾਏ। 2 ਮੂੰਹ ਘੋੜਾ ਹੁੰਦਾ। ਹਾਏ ਹਾਏ ਹਾਏ। ਪਿੱਛੇ ਨੂੰ ਵੀ ਦੌੜਦਾ ਤੇ ਅੱਗੇ ਨੂੰ ਵੀ ਦੌੜਦਾ। ਹਾਏ 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 ਹਾਏ। ਉਹ ਪਰ ਤੂੰ ਧੁੱਪੇ ਖਾ। ਕਿਉਂ ਭਾਜੀ ਸੰਡੇ ਵਰਗੀ ਜੇ ਕਿ ਵੀ ਚੁੱਕੇ ਤੇ ਨਹੀਂ ਭਾਜੀ, ਤੁਸੀਂ ਬਹੁਤ ਅੱਛੇ ਹੋ, ਤੁਸੀਂ ਸੀਨੀਅਰ ਲੋਕ ਹੋ, ਤੁਹਾਡਾ ਤੇ ਮੁਕਾਬਲਾ ਨਹੀਂ ਉਹ ਕਰ ਸਕਦੇ। ਲੇਕਿਨ ਇਹ ਹੈ ਕਿ ਬੱਚੇ ਉਹਨਾਂ ਨੇ ਸਹੀ ਕੀਤਾ, ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਤੇ ਕਰੋ ਨਾ। ਕਿੱਦਾਂ ਕਰਦੀ ਐਪਰੀਸ਼ੀਏਟ? ਨਹੀਂ ਦੇਖੋ ਧੁੱਪੇ ਖਾਂ, ਮੇਰੀ ਗੱਲ ਸੁਣ, ਬੱਚੇ ਪਹਿਲੇ ਦਿਨ ਉਹਨਾਂ ਨੇ ਕੀਤਾ ਜਿੱਦਾਂ ਦਾ ਵੀ, ਤੇ ਇਸ ਕੰਮ 'ਚ ਤੇ ਬੱਚੇ ਵੈਸੇ ਹੀ ਠਰ ਜਾਂਦੇ ਨੇ। ਲੇਕਿਨ ਉਹਨਾਂ ਨੇ ਜੋ ਵੀ ਕੀਤਾ
ਔਰ ਚਮੋਟਾ ਤੇਰੇ ਨਾਲੋਂ ਅੱਛਾ ਉਹਨਾਂ ਨੇ ਯੂਜ਼ ਕੀਤਾ ਔਰ ਸੁਰ ਵੀ ਉਹਨਾਂ ਦਾ ਤੇਰੇ ਨਾਲੋਂ ਉੱਚਾ ਸੀ ਭੰਡਾ ਵਾਲਾ। ਇਸ ਕਰੈਕਟਰ ਦਾ ਸੁਰ ਹੀ ਭੰਡਾ ਵਾਲਾ ਨਹੀਂ ਸੀ। ਉਹਨਾਂ ਦੀ ਪਿਚ, ਟੋਨ, ਟੈਂਪੋ, ਅੱਛੀ ਗੱਲ, ਡਿਲੀਵਰੀ, ਡਾਇਲੋਗ ਦੀ ਜੁਗਤ ਦੀ ਸਾਰਾ ਕੁਝ ਉਹਨਾਂ ਦਾ ਅੱਛਾ ਸੀ। ਚਮੋਟਾ ਵੀ ਪੂਰੇ ਸਮ ਤੇ ਵੱਜਦਾ ਸੀ। ਹਾਂਜੀ ਇਹ ਸ਼ੇਖ ਸਾਹਿਬ ਦੀ ਖੈਰ ਹਾਏ ਸ਼ੇਖ ਸਾਹਿਬ ਦੇਖ ਲਓ ਹੈ ਅੱਲਾ ਦੀ ਜ਼ਿੰਦਗੀ ਕਰੇ ਹਰ ਸ਼ੈ ਦਾ ਪਤਾ ਵਿੱਚ ਮੋਟੇ ਦੀ ਟੈਂਪੋ ਦਾ ਵੀ ਪਤਾ, ਤੁਹਾਡੇ ਸੁਰ ਦਾ ਵੀ ਪਤਾ ਵਾ, ਭੰਡਾ ਦੀ ਟੈਂਪੋ ਦਾ ਵੀ ਪਤਾ। ਮੈਂ ਸਦਕੇ ਜਾਵਾਂ ਕਿਹੜੇ ਸ਼ੇਖ ਹੋਈ ਹੈ ਟੋਏ 'ਚ ਲੱਸੀ ਬਣਾਈ ਹੁੰਦੀ ਹਾਏ 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 ਐਸੇ ਸਦਕੇ ਸ਼ੇਖ ਜਾਵਾਂ। ਸਾਹਿਬ ਹਰ ਸੁਰ ਦਾ ਤੁਹਾਨੂੰ ਪਤਾ, ਬੱਚੇ ਸਾਡੇ ਨਾਲ ਅੱਛੇ ਇਹ ਵੀ ਤੁਹਾਨੂੰ ਪਤਾ ਹੈ, ਗਈ ਵੀ ਜਾਂਦਾ ਦੁਕਤਾ ਵੀ ਕਰੀ ਜਾਂਦਾ, ਜਾਂ ਤਾਂ ਇਹ ਸ਼ੇਖ ਹੈ ਤਾਂ ਜਾਂ ਅਸੀਂ ਵੀ ਸ਼ੇਖ ਹੀ ਆ ਫਿਰ। ਇਹ ਭਾਜੀ ਆਪਾਂ ਵੀ ਸ਼ੇਖ ਹੀ ਆ। ਹਾਏ ਹਾਏ ਬੇਟਾ ਗੱਲ ਇਹ ਹੈ ਘਰੋਂ ਘਰ ਸ਼ੇਖ ਨੇ। ਹਾਂਜੀ ਇੱਟ ਪੁੱਟੋ ਸ਼ੇਖ ਆ, ਇੱਟ ਪੁੱਟੋ ਪਾਂਡਾ। ਇਹ ਤੁਸੀਂ ਬੜੀ ਬਾਰੀ ਇੱਟ ਪੁੱਟੀ ਭਾਈ ਦੁਬਾਰਾ ਪੁੱਟ ਲਓ। ਹਾਂਜੀ ਨਹੀਂ ਕੋਈ ਗੱਲ ਨਹੀਂ, ਖੈਰ ਸਾਡਾ ਇਦਾਂ ਦਾ ਹੀ ਹੈ, ਜੋ ਵੀ ਹੋਇਆ ਅਸੀਂ ਨਹੀਂ ਫੇਕਨੈਸ ਨਹੀਂ ਹੁੰਦੀ ਸਾਡੇ। ਬਹਰਹਾਲ ਜੀ ਸ਼ਾਰਟ ਕੱਟ ਕੇ ਕਹਿ ਕੇ ਇੱਕ ਗੱਲ ਕਰਾਉਣੀ, ਸਾਫ਼ ਪਤਾ ਲੱਗਦਾ ਹੁੰਦਾ ਵੀ ਪਹਿਲੇ ਸੀਨ 'ਚ ਐਕਸਪ੍ਰੈਸ਼ਨ ਹੋਰ ਸੀ, ਅਗਲੇ 'ਚ ਹੋਰ ਹੋ ਗਏ। ਸਾਡਾ ਨਾਲ ਸਾਰਾ ਕੁਝ ਚੱਲਦਾ ਵਾ। ਬਾਬੂ ਜੀ ਵੇਖ ਲਓ, ਹਾਏ ਤੁਸੀਂ ਦੇਖ ਲਓ ਬੰਬ ਦੀਆਂ ਬੁੱਚੀਆਂ ਕੱਢੀਆਂ ਹੁੰਦੀਆਂ। ਹਾਏ 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 ਬਾਊ ਜੀ ਦੇਖਿਆ ਆਪਣੀ ਵਾਰੀ ਨੂੰ ਲਾਫਟਰ ਦੇਣ ਕੇ ਬੱਚੇ ਪਿਸਤ ਹੋਣ ਦੇ ਸੀ ਤੇ ਕਹਿ ਨਹੀਂ ਮੈਂ ਇਸ ਤੋਂ ਤੁਸੀਂ ਸੀਨੀਅਰ ਹੋ ਭਾਜੀ, ਹਾਏ ਤੁਸੀਂ ਸੀਨੀਅਰ ਹੋ, ਤੁਸੀਂ ਵੱਡੇ ਲੋਕ ਹੋ, ਤੁਹਾਡੇ ਤੇ ਲਾਫਟਰ ਨਹੀਂ ਦੇਣਾ ਤੇ ਕਿਉਂ? ਉਹਨਾਂ ਬੱਚਿਆਂ ਦੀ ਮੈਂ ਹੌਸਲਾ ਅਫਜ਼ਾਈ ਕਰ ਰਿਹਾ ਸਾਂ, ਬਲਕਿ ਮੈਂ ਉਹਨਾਂ ਦੀ ਹੌਸਲਾ ਅਫਜ਼ਾਈ ਕਰ ਰਿਹਾ। ਹਾਏ ਹਾਏ ਤੁਸੀਂ ਬੱਚਿਆਂ ਨੂੰ ਗੱਲ ਇਹਨਾਂ ਨੇ ਕੀਤੀ ਕਿ ਇਹਨਾਂ ਦੇ ਸੁਰ ਚੰਗੇ, ਮੈਂ ਗਾਣਾ ਸੁਣਾ ਕੇ ਇਥੇ ਬਾਰਿਸ਼ ਪਵਾਤਮਾ। ਨਹੀਂ ਨਹੀਂ ਭਾਜੀ ਯਾਰ ਤੁਸੀਂ ਭਾਜੀ ਮੇਰੇ ਦਾ ਗਾਣਾ ਸੁਣਨਾ, ਤੁਸੀਂ ਯਕੀਨ ਮੰਨੋ ਸਾਰੇ ਗਾਂ 5 ਜੱਜ ਲੈਣ ਲੱਗੇ ਸੀ ਮੇਰੇ ਭਰਾ ਨੂੰ। ਇਹਨੂੰ ਜੱਜ ਆਉਣਾ ਸੀਗਾ ਸਾਰੇ ਕੰਮ ਆਪਾਂ ਜੀ ਭਾਜੀ ਨਿੱਕੀ ਜੀ ਗੱਲ ਤੋਂ ਨਹੀਂ ਗਏ ਬੇਟਾ। ਉਹ ਜੱਜ ਆਉਣਾ ਸੀ, ਉੱਥੇ ਜੱਜ ਆਉਣਾ ਸੀ ਤਾਂ ਉਹਨੇ ਕਹਿਣਾ ਸੀ ਇਹ ਕਿੱਧਰ ਬੈਠਾ। ਹਾਂਜੀ ਮੈਨੂੰ ਜਦ ਬੁਲਾਇਆ ਸੀ ਉਹਨਾਂ ਨੇ, ਉਹ ਕਿਹਨੂੰ? ਮੈਨੂੰ ਜਦ ਬੁਲਾਇਆ ਸੀ। ਹਾਂਜੀ ਇਹਨੂੰ ਜੱਜ ਬੁਲਾਇਆ ਸੀਗਾ ਕਿ ਬੱਚੇ ਨਾਲ ਅੰਦਰ ਵੜਨ, ਉਹਨਾਂ ਨੇ ਇੰਜ ਕਰਕੇ ਖਿਲਾਰਦਾ ਸੀ। ਮੈਂ ਜਿਉਂਦਾ ਬੰਦਾ ਕੋਈ ਹਵਾ ਲੈ ਕੇ ਟੂਣੀ ਚਵਲੇ ਨੇ ਮਾਰ ਭਾਜੀ। ਮੈਂ ਆ ਸਦੇ ਕਮਾ ਪਾ ਮਿਊਜ਼ਿਕ ਦੇ ਵਿੱਚ ਗਿਆ ਵਾ। ਅੱਛਾ ਜੇ ਮੈਂ ਗਾਣਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਤਾਂ ਨੰਬਰਾਂ ਵਾਲੇ ਕਾਰਡ ਮੁੱਕ ਗਏ। ਅੱਛਾ ਜੀ। ਸਾਰਿਆਂ ਨੂੰ ਦੱਸਦਾ ਸੀ ਕਿਹੜੇ ਕਰਦੇ ਗਾਉਣ ਤੋਂ ਪਹਿਲਾਂ ਹੀ। ਹਾਏ ਰੋਣ ਲੱਗ ਪਏ ਵਿਚਾਰੇ ਜਾ। ਹਾਏ ਜਰਾ ਸੁਣਾਓ ਜਰਾ ਗਾਣਾ ਉਹੀ ਜਰਾ। ਤੁਸੀਂ ਉੱਥੇ ਸੁਣਾਇਆ ਜੀ ਕੁਝ? ਤੇ ਜੀ ਤੁਸੀਂ ਉੱਥੇ ਕੀ ਸੁਣਾਇਆ ਜੀ? ਪਛੇ ਖਿਦਮੇ ਤੇ ਹੈ ਬਹਿਰੇ ਭੂਲ ਬਰਸੇ ਮੇਰੇ ਮਹਿਬੂਬ ਮੇਰੇ ਮਹਿਬੂਬ। ਸਰ ਮੇਰੀ ਗੱਲ ਸੁਣੋ, ਰਫੀ ਸਾਹਿਬ ਦਾ ਗਾਣਾ, ਤੁਹਾਡੀ ਮਿਹਰਬਾਨੀ, ਬੜੀ ਦੁਨੀਆ ਨੋ ਕੰਪਰੋਮਾਈਜ਼, ਤੁਹਾਡੀ ਮਿਹਰਬਾਨੀ। ਇਹ ਕਿਹੜਾ ਗਾਣਾ ਨਹੀਂ ਲਾਮਾ ਫਿਰ ਨਾਲ ਰੰਦਾ ਲਾ ਰਹੇ ਕਿਸੇ ਚੀਜ਼ ਨੂੰ ਵੀ ਨਾਲ ਕੋ ਆਰੀ ਨਾ ਕੋਈ ਲੱਕੜ ਕੱਟਦੇ ਆ ਤੁਸੀਂ। ਭਾਜੀ ਅੰਦਾਜ਼ ਹੁੰਦਾ ਹਰ ਬੰਦੇ ਦਾ ਆਪਣਾ ਬੜਾ ਫਿੱਟੇ ਮੂੰਹ ਇਹੋ ਜਿਹੇ ਅੰਦਾਜ਼ ਦਾ। ਭਾਜੀ ਨੇਹਾ ਕੱਕੜ ਰੋਣ ਜੋ ਲੱਗੀ ਭਾਜੀ ਦਾ ਗਾਣਾ ਸੁਣ ਕੇ। ਵਿਸ਼ਾਲ ਸ਼ੇਖਰ ਸੀਟ ਛੱਡ ਗਿਆ, ਸਾਜ ਦਵਾਜ ਦਾ ਆਈ ਨਹੀਂ ਉਦਣ, ਕਹਿੰਦੇ ਨਹੀਂ ਤੂੰ ਫੇਖਾ ਆਇਆ ਸੀ ਨਹੀਂ ਆਉਣਾ ਭਾਜੀ। ਹਰੀ ਹਰੰਦਾ ਦੱਸ ਕਿੱਥੇ ਜਾ ਕੇ ਲੁਕ ਗਿਆ ਭਰਾ। ਹਰੀ ਹਰ ਇੱਥੇ ਆ ਗਿਆ ਭਾਜੀ ਮੰਡੀ ਬਾਉਦੀਨ। ਹਾਂਜੀ ਉਹਨੇ ਬੱਕਰੇ ਲੈਣੇ ਸੀ ਭਾਜੀ ਵੱਡੀ ਈਦ ਵਾਸਤੇ। ਉਹ ਕੀ ਜੱਜ ਉਹਨਾਂ ਨੇ ਬੰਬ ਬੰਨਿਆ ਸੀ ਯਾਰ ਸਾਰੇ ਰਫੀ ਸਾਹਿਬ ਸਾਡੀ ਬੜੀ ਵੱਡੀ ਸ਼ਖਸੀਅਤ ਹੋਏ ਆ, ਲੇਕਿਨ ਛਾਵੇਂ ਖਾਂ ਦਾ ਵੀ ਇੱਕ ਨਾਮ ਆ। ਇਹ ਬਾਤ ਦੋ ਨਾਮ ਆ, ਛਾਵੇਂ ਖਾਨ, ਹਾਂ ਦੋ ਨਾਮ। ਉਹ ਨਹੀਂ ਭਾਜੀ ਉਹ ਜਿੱਦਾਂ ਕਹਿੰਦੇ ਨੇ ਵੀ ਚੈਲੰਜ ਇੱਕ ਨਾਮ ਹੋਇਆ ਸਾਡਾ। ਭਾਜੀ ਸੁਣਾਓ ਜਰਾ ਦੂਸਰਾ ਗਾਣਾ ਜਿਹੜਾ ਤੁਸੀਂ ਤਿਆਰ ਕੀਤਾ ਸੀ। ਆਏ ਮੈਨੂੰ ਲੱਗਦਾ ਇਹਨਾਂ ਨੇ म्यूजिक बेस ਤੇ ਮੈਨੂੰ ਇੱਥੇ ਕੰਮ ਤੇ ਰੱਖ ਲਿਆ। ओए मैं नहीं तो काम पे रखना भाईजान, आप लोगों ने इनको भी लेके जाना है साथ। हाँ जी। मैं चाह रहा हूँ कि चलो इनका भी दिहाड़ी लग जाए, आप आगे 2-3 महीने में शादियों का सीजन शुरू हो रहा है, सीजन शुरू हो जाना है वहां पे। और मैं आपको एक और बात बताता हूँ उस्ताद जी, ਇਹ ਜਿਹੜੇ ਸ਼ਾਦੀ ਹਾਲ ਬਣੇ ਨੇ ਇਹਨਾਂ ਦੇ ਵਿੱਚ ਐਂਟਰੀ ਕਿਸ ਤਰੀਕੇ ਨਾਲ ਪਾਓ। ਤੁਸੀਂ ਉਹ ਗਲੀਆਂ ਮਹੱਲਿਆਂ ਵਾਲੇ ਸ਼ਾਦੀ ਹਾਲ ਬਣ ਗਏ, ਤੁਸੀਂ ਬੈਕ ਤੇ ਚਲੇ ਗਏ ਹੋ, ਤੁਹਾਨੂੰ ਪਤਾ ਇਸ ਗੱਲ ਦਾ? ਇਹ ਵੀ ਇੱਕ ਲੌਜੀਕਲੀ ਗੱਲ ਆ ਕਿ ਜਦੋਂ ਸ਼ਾਦੀਆਂ ਹੁੰਦੀਆਂ ਸੀ ਗਲੀਆਂ 'ਚ, ਗਰਾਊਂਡਾਂ 'ਚ, ਉਦੋਂ ਤੁਸੀਂ ਪਹੁੰਚ ਜਾਂਦੇ ਸੀ ਬਿਨ ਬੁਲਾਏ ਪਹੁੰਚ। ਹੁਣ ਸ਼ਾਦੀ ਹਾਲ ਦੇ ਬਾਹਰ ਵੱਡੇ ਵੱਡੇ ਗਾਰਡ ਖੜੇ, ਤੁਸੀਂ ਅੰਦਰ ਨਹੀਂ ਜਾ ਸਕਦੇ। ਉੱਥੇ ਦਾ ਕੋਈ ਸਕੀਮ ਲਾਓ ਐਸੀ, ਆਪਣਾ ਕੋਈ ਟੈਕਨੋਲੋਜੀ ਦੇ ਨਾਲ ਆਓ, ਆਪਣੀ ਵੈਬਸਾਈਟ ਬਣਾਓ, ਫੇਸਬੁੱਕ ਬਣਾਓ ਆਪਣਾ, ਉੱਥੇ ਤੁਹਾਨੂੰ ਆਰਡਰ ਆਉਣ, ਤੁਹਾਨੂੰ ਪਤਾ ਲੱਗੇ। ਔਰ ਤੁਸੀਂ ਅੱਛੇ ਲਿਬਾਸ 'ਚ ਜਾਣਾ, ਅੰਦਰ ਜਾ ਕੇ ਤੁਸੀਂ ਭੰਡ ਬਣ ਜਾਣਾ। ਔਰ ਇਹ ਵੀ ਚੇਂਜ ਕਰੋ, ਇਹਦੀ ਜਗ੍ਹਾ ਤੇ ਕੋਈ ਵਾਈਫਾਈ, ਕੋਈ ਬਲੂਟੂਥ, ਕੋਈ ਨਵੀਂ ਟੈਕਨੋਲੋਜੀ ਦਾ ਲਵੋ। ਹਾਂਜੀ ਜਿਹੜਾ ਤੁਸੀਂ ਗੱਲਾਂ ਕਰੀ ਜੋ ਆਪੇ ਹੀ ਵੱਜੀ ਜੇ ਡਮਾਂ 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 ਡਮਾਂ। ਔਰ ਇਹਦੇ 'ਚੋਂ ਆਵਾਜ਼ ਆਵੇ, ਅੱਛੀ ਆਵਾਜ਼ ਆਵੇ, ਢਾਪ ਨਾ ਆਵੇ। ਆ ਅੱਛੀ ਆਵਾਜ਼ ਇਹ ਦੇਖ ਜਰਾ। ਅਸੀਂ ਹੈਗੇ ਆ ਪੜ੍ਹੇ ਲਿਖੇ ਬੱਚੇ, ਅਸੀਂ ਡੀਸੈਂਟ ਜੇ ਮੰਮੀ ਡੈਡੀ ਜੇ ਕੱਪੜੇ ਪਾਉਨੇ ਆ, ਇਹਨਾਂ ਦੇ ਹੁਲੀਏ ਦੇਖੋ ਕਿਵੇਂ ਸਾਫੇ ਬੰਨੇ ਆ, ਦੇਖੋ ਹੱਥਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਸੂਟ ਹੀ ਨਹੀਂ ਰਲਣਦੇ। ਠੀਕ ਆ, ਅਸੀਂ ਪੜ੍ਹੇ ਲਿਖੇ ਪੈਂਟਾ ਸ਼ਰਟਾਂ ਪਾਉਣ ਵਾਲੇ ਬੱਚੇ, ਠੀਕ ਆ, ਔਰ ਪੜ੍ਹਾਈ ਨੂੰ ਵੀ ਸਮਝਦੇ।
ਅਸੀਂ ਇਹਨਾਂ ਦਾ ਬਣਾਉਂਦੇ ਆ ਕੋਈ ਐਸਾ ਨਿਜ਼ਾਮ, ਅਸੀਂ ਇਹਨਾਂ ਦੇ ਆਰਡਰ ਬੁੱਕ ਕਰਦੇ ਆ ਕੰਪਿਊਟਰ ਤੇ ਬਹਿ ਕੇ ਲੈਪਟਾਪ। ਓਕੇ ਮੈਂ ਦੱਸਦਾ, ਮੈਨੂੰ ਸਮਝ ਆ ਗਈ। ਹਾਂ। ਯਾਨੀ ਕਿ ਜਿਹੜਾ ਅੱਜ ਕੱਲ ਦੀ ਟੈਕਨੋਲੋਜੀ ਆ ਉਹਨੂੰ ਤੁਸੀਂ ਹੈਂਡਲ ਕਰਦੇ ਹੋ, ਹਾਂਜੀ। ਕੰਮ ਇਹ ਕਰਨ। ਅਸੀਂ ਉੱਥੇ ਆਰਡਰ ਬੁੱਕ ਕਰਾਂਗੇ, ਇਹਨਾਂ ਦੀ ਮਸ਼ਹੂਰੀ ਕਰਾਂਗੇ, ਇਹਨਾਂ ਨੂੰ ਵਾਇਰਲ ਕਰਾਂਗੇ, ਇਹਨਾਂ ਦੇ ਰਿਸਪੌਂਸਰ ਬਣਾਂਗੇ, ਇਹਨਾਂ ਨੂੰ ਬਾਹਰ ਅੰਦਰ ਵੀ ਭੇਜਾਂਗੇ। ਉਹ ਤੂੰ ਕਿਹੜਾ ਪੜਿਆ ਲਿਖਿਆ ਰਿਸਪੌਂਸਰ? ਸਪਾਂਸਰ ਬਣਾਂਗੇ ਭਾਜੀ, ਇਹਨਾਂ ਨੂੰ ਬਾਹਰ ਅੰਦਰ ਭੇਜਾਂਗੇ, ਇਹਨਾਂ ਨੂੰ ਪੂਰੀ ਵਰਲਡ ਦਾ ਟੂਰ ਕਰਾ ਦੇਵਾਂਗੇ ਤੇ ਨਾਲੇ ਹਾਂ ਨਹੀਂ ਇਹ ਹੋ ਸਕਦਾ। ਮੈਂ ਦੱਸਦਾ ਇਹਦੇ ਚ ਮੈਂ ਵੀ ਤੁਹਾਡੀ ਕੋਈ ਹੈਲਪ ਕਰ ਸਕਦਾ ਥੋੜੀ ਬਹੁਤ। ਭਾਜੀ ਗੱਲ ਇਹ ਹੈ ਕਿ ਇਹ ਦੋਵੇਂ ਬੱਚੇ, ਇਹਨਾਂ ਨੂੰ ਇੱਕ ਛੋਟਾ ਜਿਹਾ ਲੈਪਟਾਪ ਲੈ ਦੇਵਾਂਗੇ, ਠੀਕ ਹੈ ਜੀ। ਇਹ ਤੁਹਾਡੇ ਪੇਜ ਬਣਾਉਣਗੇ, ਇੰਸਟਾ ਦਾ, ਫੇਸਬੁੱਕ ਦਾ, ਟਿਕਟੌਕ ਦਾ, ਸਨੈਪਚੈਟ ਦਾ, ਸਾਰਾ ਜੋ ਵੀ ਅੱਜ ਕੱਲ ਚੱਲਦਾ ਪਿਆ, YouTube ਦਾ, ਸਾਰਾ ਬਣਾਉਣਗੇ। ਬਣਾ ਕੇ ਉਹਦੇ ਤੇ ਤੁਸੀਂ ਇਹਨਾਂ ਨੂੰ ਥੋੜੇ ਸ਼ਾਰਟ ਆਪਸ ਦੇਣੇ, ਇਹ ਉੱਤੇ ਵਾਇਰਲ ਕਰਨਗੇ। ਥੱਲੇ ਰੇਟ ਤੁਹਾਡਾ, ਪ੍ਰਾਈਜ਼ ਕਿ ਵੀ ਇਹ ਪ੍ਰੋਗਰਾਮਾਂ ਦੇ ਇੰਨੇ ਪੈਸੇ ਲੈਂਦੇ ਨੇ। ਉਸ ਤੋਂ ਬਾਅਦ ਤੁਹਾਡੇ ਲਿਬਾਸ ਲਬੂਸ, ਤੁਹਾਡਾ ਸਾਰਾ ਹਿਸਾਬ ਕਿਤਾਬ ਤੁਹਾਨੂੰ, ਯਾਨੀ ਬੇਸਿਕਲੀ ਤੁਹਾਡੇ ਮੈਨੇਜਰ ਟੈਪ ਔਰ ਪ੍ਰਮੋਟਰ ਟੈਪ ਬਣ ਜਾਣਗੇ। ਔਰ ਤੁਸੀਂ ਜਾ ਕੇ ਤੁਹਾਨੂੰ ਦੱਸ ਦਿਆ ਕਰਨਗੇ ਫਲਾਂ ਜਗ੍ਹਾ ਜਾਣਾ। ਇਹ ਭਾਜੀ ਜਿਹੜੀਆਂ ਮਾਰਕੀਆਂ ਦੇ ਵਿੱਚ ਇਹਨਾਂ ਨੂੰ ਵੜਨ ਨਹੀਂ ਦਿੰਦੇ, ਉਹ ਮਾਰਕੀਆਂ ਵਾਲੇ ਆਪ ਫੋਨ ਕਰਕੇ ਕਿਹਾ ਕਰਨਗੇ ਭਾਈ ਫਲਾਣੀ ਡੇਟ ਨੂੰ ਤੁਸੀਂ ਇੱਥੇ ਹੋਵੋ। ਜੀ ਇਹ ਤਰੀਕਾ ਬਹੁਤ ਅੱਛਾ ਭਾਜਨ। ਔਰ ਅੱਛੇ ਕੱਪੜੇ ਪਾ ਕੇ ਇਹੀ ਕਰਨਾ ਵੀ ਪੈਂਟ ਕੋਟ ਪਾ ਕੇ ਤੁਸੀਂ ਐ ਕਰ ਲਓ। ਚਮੋਟਾ ਇਹਨਾਂ ਨੂੰ ਅੱਛਾ ਬਣਵਾ ਕੇ ਦੇਣਾ। 2-3 ਕਸਰ ਤੁਸੀਂ ਪਹਿਲੇ ਪੁੱਛਣਾ ਕਿ ਜੀ ਕਿਹੜੇ ਕੱਪੜੇ ਪਾ ਕੇ ਹੁਣ ਭੰਡ, ਠੀਕ ਹੈ। ਚਮੋਟਾ ਕਿਦਾਂ ਦਾ ਹੋਵੇ, ਚਮੋਟੇ ਨਾਲ ਚਾਹੀਦੇ, ਬਗੈਰ ਚਮੋਟੇ ਨਾਲ, ਠੀਕ ਹੈ ਜੀ। ਇਹ ਸਾਰਾ ਇਹ ਪੂਰਾ ਪ੍ਰੋਸੀਜਰ ਬਣਾਉਣਗੇ ਔਰ ਤੁਸੀਂ ਫਿਰ ਦੇਖ ਲੈਣਾ ਆਪਸ ਦੇ ਵਿੱਚ ਤੁਸੀਂ ਕਰ ਨਹੀਂ ਤੇ ਫਿਰ ਸਾਨੂੰ ਕੀ ਮਿਲੂ ਵਿੱਚੋਂ ਕੋਈ ਪੈਸਾ? ਹਾਂਜੀ ਉਹ ਤੇ ਸਾਰਾ ਕੁਝ ਹੀ ਮਿਲੂਗਾ ਤੁਹਾਨੂੰ। ਕਿੰਨੇ ਕੁ ਪੈਸੇ ਆਉਣਗੇ? ਇਸ ਸਾਰੀ ਗੱਲ ਦੇ ਵਿੱਚ ਇਹਨਾਂ ਦਾ ਕੀ ਫਾਇਦਾ ਹੋਏਗਾ? ਹਾਂਜੀ ਉਹ ਪੈਸਿਆਂ ਦਾ ਮਤਲਬ ਉਹ ਭਾਜੀ ਤਨਖਾਹ ਲਵੋਗੇ ਤੁਸੀਂ ਜਾਂ ਤੁਸੀਂ? ਅਸੀਂ ਸਰ ਇਹਨਾਂ ਦੇ ਨਾਲ ਭਾਜੀ ਸਭ ਤੋਂ ਪਹਿਲੇ ਤੇ ਇਹਨਾਂ ਦਾ ਚਮੋਟਾ ਖਤਮ ਕਰਾਵਾਂਗੇ, ਕਿਉਂਕਿ ਹੁਣ ਕੰਮ ਮੁੱਕ ਗਿਆ ਵਾ। ਵੱਡੀਆਂ ਮਾਰਕੀਆਂ ਦੇ ਵਿੱਚ ਚਮੋਟੇ ਨਹੀਂ ਚੱਲਦੇ, ਪੜ੍ਹੇ ਲਿਖਿਆ ਫੈਮਲੀਆਂ, ਬਿਜ਼ਨਸਮੈਨ ਲੋਕ ਆਏ ਹੁੰਦੇ ਆ। ਉੱਥੇ ਜਾ ਕੇ ਇਹਨਾਂ ਨੂੰ ਮਾਈਕ ਦਵਾਂਗੇ, ਵਨ ਮੈਨ ਸ਼ੋਅ ਦੋਵੇਂ ਆਪਸ ਵਿੱਚ ਜੁੱਤਾ ਕਰਨ, ਨਾਲੇ ਨਜ਼ਰਾਂ ਲੈਣ ਭਾਜੀ। ਇਹ ਚਮੋਟੇ ਵਾਲਾ ਕੰਮ ਖਤਮ ਹੋ ਗਿਆ। ਲੇਕਿਨ ਫਿਰ ਜਿਹੜੀ ਉਹ ਭੰਡ ਦੀ ਖੂਬਸੂਰਤੀ ਨੂੰ ਇਹਨੂੰ ਨਹੀਂ ਆਪਾਂ ਮਾਰਨ ਦੇਣਾ। ਦੇਖੋ ਚਲੋ ਕਿਤੇ ਮਾੜਾ ਮੈਰ ਸਾਹਿਬ ਮੇਰੀ ਗੱਲ ਸੁਣੋ, ਚਮੋਟੇ ਜਗ੍ਹਾ ਤੁਸੀਂ ਬੱਲਾ ਫੜਾ ਦਿਓ। ਏਦਾਂ ਛਾਵੇਂ ਗਾ ਮਾਰ ਕੇ ਸਜਾ ਦੇਵੇ ਭਾਜੀ। ਬਹੁਤ ਬੱਲਾ ਮਾਰੋ ਸਿੱਧਾ। ਕਿਤੇ ਸਲੀਮ ਮਲਕ ਭੰਡ ਨਿਕਲ ਆਇਆ ਵੀ ਬੱਲਾ। ਇਹ ਭਾਜੀ ਚਮੋਟਾ ਸਾਡੀ ਪਹਿਚਾਣ ਆ, ਚਮੋਟੇ ਦੇ ਸਿਰ ਤੋਂ ਘਰ ਬਣਾਇਆ। ਫਿਰ ਟੇਪਾ ਵਾਲਾ ਨਾਲ ਲਿਆਇਓ ਭਾਜੀ, ਅੱਛਾ ਚਮੋਟਾ ਬਣਾ ਕੇ ਦਵਾਂਗੇ। ਚਮੋਟਾ ਬਣਾ ਕੇ ਨਾ ਉੱਤੇ ਕੋਕੇ ਲਾ ਦਾਂਗੇ ਲੈਦਰ ਦੇ। ਹਾਂ ਆ ਚਮੋਟਾ ਫਰਕ ਕਰ ਦੇਣ, ਇਹਦੀ ਜਗ੍ਹਾ ਇਹਨਾਂ ਨੂੰ ਕੋੜਾ ਦੇ ਦਿੰਦੇ ਆ। ਇੱਕ ਭਾਈ ਜੁਗਤਾ ਕਰੀ ਜਾਵੇ, ਦੂਜੇ ਦੇ ਕੋੜੇ ਮਾਰੀ ਜਾਵੇ। ਉਹ ਤੇਰੇ ਫਿੱਟੇ ਇਹ ਨਹੀਂ ਭਾਜੀ ਸਹੀ, ਕੋੜਾ ਨਹੀਂ ਇਸ ਤਰ੍ਹਾਂ। ਚਲੋ ਪਰ ਇਦਾਂ ਕਰ ਲੈਣੇ ਆ ਕਿ ਵੀ ਇਹ ਆਪਣਾ ਕੰਮ ਕਰਦੇ ਨੇ ਖਲੋ ਕੇ ਮਾਰਕੀਟ 'ਚ। ਜੁਗਤਾ ਇਹ ਜਿਹਦੇ ਹੱਥ 'ਚ ਮੋਟਾ ਹੋਣਾ ਉਹਦੇ ਹੱਥ 'ਚ ਪਿਸਟਲ ਫੜਾ ਦਿੰਦੇ ਆ, ਉਧਰ ਨੂੰ ਜੁਗਾ ਮਾਰੋ ਉਧਰ ਢਸਾ। ਉਹ ਲੱਖ ਲਾਂ ਤਾਂ ਲਾੜੇ ਦਾ ਮੂੰਹ ਵੇਖਦਾ। ਹਾਂ ਅਸੀਂ ਜੁਗਤ ਕਰਕੇ ਤੇਰੇ ਘਰੋਂ ਫੜੇ ਜਾਣਾ ਵੀ ਸਿੱਧਾ ਬੈਠ। ਨਹੀਂ ਦੇਖੋ ਇਹ ਵਲਕਰ ਮਾੜੀ ਹਰਕਤ ਕੀਤੀ ਹੈ। ਨਹੀਂ ਆ ਵੇਖਿਆ ਇਸ ਵੇਲੇ ਤਾਂ ਤੁਸੀਂ ਪਿੱਛੇ ਹੋ। ਪਿੱਛੇ ਯਾਰ ਪਿਸਤੌਲ ਵਾਲਾ ਕਿਹੜਾ ਸ਼ੁਕਰ ਹੁੰਦਾ ਵੀ ਜੁਗਤ ਕੀਤੀ ਤੇ ਨਹੀਂ ਉਹਦੇ ਚ ਦੂਜੀ ਗੋਲੀ ਵੀ ਹੋ ਸਕਦੀ ਮਿੱਠੀ। ਦੇਖੋ ਉਹ ਕੋੜੇ ਮਰੀ ਜਾਂਦਾ, ਇਹ ਗੋਲੀਆਂ ਮਰੀ ਜਾਂਦਾ। ਤੁਸੀਂ ਫਿਰ ਤਰੱਕੀ ਕਰਨ ਲਈ ਕੁਛ ਤੇ ਤੁਹਾਨੂੰ ਭਾਜੀ ਇੱਕ ਹੋਰ ਆਈਡੀਆ ਹੈਗਾ ਵਾ। ਮੈਂ ਕਹਿੰਦਾ ਮੈਂ ਇਹਨਾਂ ਦਾ ਚਮੋਟਾ ਫਾਰਮ ਕਰ ਦਿੱਤਾ ਜਾਵੇ। ਉਹ ਜਿਹੜਾ ਦੂਆ ਵਾ ਉਹ ਚਮੋਟੇ ਖਾਣ ਵਾਲਾ, ਉਹਦੇ ਹੱਥ ਬੰਦ ਤੇ ਜਾਣ ਪਿੱਛੇ, ਉਹ ਚਮੋਟੇ ਮੂੰਹ ਤੇ ਖਾਵੇ। ਇਧਰੋਂ ਜੁਗਤ ਕਰਨ ਨਵੀਂ ਕੋਈ ਟੈਕਨੋਲੋਜੀ। ਇਹ ਕੋ ਮੜਾ ਸਮਝ ਆਇਆ ਵਾ। ਤੂੰ ਬਚਿਆ ਚਮੋਟੇ ਫਰਕ ਕਰ, ਨਾਲ ਸਾਨੂੰ ਵੀ ਕਿਤੇ ਫਰਕ ਕਰ ਦੇ। ਨਹੀਂ ਕਢਾ ਦੇ ਇਥੋਂ ਬਾਹਰ। ਭਾਜੀ ਉਹਦੇ ਮਕਸਦ ਇਹ ਹੈ ਕਿ ਤੁਹਾਡੇ ਬਾਹਰ ਚਮੋਟਾ ਮੂੰਹ ਤੇ ਵੱਜੇਗਾ, ਤੁਹਾਡਾ ਕਲਰ ਠੀਕ ਹੋ ਜਾਏਗਾ, ਠੀਕ ਹੋ ਜਾਏਗਾ, ਥੱਲੇ ਚਿੱਟਾ ਰੰਗ ਨਿਕਲ ਆਏਗਾ, ਅੰਦਰੋਂ ਇਹਦੀ ਚਟਿਆਈ ਬਾਹਰ ਆ ਜਾਏਗੀ। ਤੇ ਇੱਕ ਵੱਡਾ ਕੰਮ ਆ ਹੋਰ, ਇਧਰੋਂ ਜਿਹੜੇ ਹੱਥ 'ਚ ਮੋਟਾ ਉਹਦੇ ਹੱਥ 'ਚ ਤਲਵਾਰ ਫੜਾ ਦੀ, ਉਧਰੋਂ ਜੁਗਤ ਕਰੇ ਆ ਦਾੜੇ ਦਾ ਮੂੰਹ ਵੇ ਲਾ ਫੜਾਸ਼ਾ। ਓਏ ਬੇਟੇ ਇਹ ਫੜਾਸ਼ਾ ਠੀਕ ਆ। ਨਾਨਕ ਤੇਰੇ ਤੇ ਬੇਟੇ ਕਿ ਪਹਿਲੀ ਵਾਰ ਜੰਜ ਦੇ ਵਿੱਚ 100 ਪੰਡ ਸ਼ਹੀਦ ਕੀਤਾ ਹੋਵੇ ਸੀ। ਉਹ ਜਾ ਮਾਰ ਕੇ ਤੇ ਪਾਸੇ ਚੋਕ ਜਾਂ ਭਾਜੀ ਇਹਨਾਂ ਨੂੰ ਮੋਟੇ ਸੋਲ ਵਾਲੀ ਇੱਕ ਜੁੱਤੀ ਲੈ ਕੇ ਦਿੰਨੇ ਆ। ਇਧਰੋਂ ਇਹ ਭਾਈ ਜੁਗਤ ਕਰੇ, ਨਾਲ ਦੇ ਸਿਰ ਦੇ ਵਿੱਚ ਮਾਰੇ ਠਾ। ਉਹ ਲਾਨਤ ਓਏ, ਅਸੀਂ ਕਿਤੇ ਪੱਖਾ ਲਾਉਂਦੇ ਫੜੇ ਕੇ ਵੀ ਜੁੱਤੀਆਂ ਸਾਡੇ ਸਿਰ 'ਚ ਮਾਰੀ ਨਹੀਂ ਚਲੋ ਇਹਦਾ ਕੋਈ ਕਰ ਲੈਣੇ ਸਾਹਿਬ। ਚਮੋਟਾ ਹੀ ਅੱਛਾ ਡਿਜ਼ਾਈਨ। ਮੈਂ ਅੱਗੇ ਕਹਿ ਰਿਹਾ ਸੀ ਕਿ ਚਮੋਟੇ ਦੇ ਨਾ ਅੱਗੇ ਅੱਧੇ ਦੇ ਇੰਚ ਦੇ ਕੋਕੇ ਲਵਾ ਦੋ। ਇਹ ਪਾ ਲਓ ਥੱਲੇ ਨਿਕਲ ਜਾ ਘੁੰਗਰੂ ਵੀ ਪਵਾ ਲਵਾ ਦੋ, ਕੋਈ ਗੱਲ ਨਹੀਂ। ਉਹ ਕੋਕੇ ਹੱਥ ਤੇ ਵੱਜਣਗੇ ਨਾ ਤਾਂ ਇਹ ਐਕਟਿਵ ਵੀ ਰਹੇਗਾ। ਹਾਂ ਪੂਰਾ ਐ 2-2 ਸੂਤਰ ਅੰਦਰ ਜਾਣਗੇ ਨਾ ਹੱਥ ਦੇ, ਤੇ ਇਹ ਭੰਡ ਐਕਟਿਵ ਰਹੇਗਾ। ਨਹੀਂ ਭਾਜੀ ਅਗਰ ਇਸ ਤਰ੍ਹਾਂ ਕਰ ਦਿੱਤਾ ਜਾਵੇ ਵੀ ਇਹਦਾ ਚਮੋਟਾ ਰਖਾ ਦਵੋ ਘਰ, ਉਹ ਭਾਈ ਜੁਗਤ ਕਰੇ, ਨਾਲ ਦੇ ਭਾਈ ਦੇ ਹੱਥ ਬੰਨੇ ਹੋਣ ਪਿੱਛੇ ਤੇ ਗਲ 'ਚ ਹੋਵੇ ਫਾਂਸੀ ਵਾਲਾ ਬੰਦਾ, ਇਧਰੋਂ ਜੁਗਤ ਕਰੇ ਉਧਰੋਂ ਬੰਦਾ ਰਸਾ ਖਿੱਚ ਦੇਵੇ। ਇਹ ਕੋ ਥੋੜੀ ਸਮਝ ਆ ਰਹੀ ਹੈ, ਇਹ ਕੋ ਥੋੜੀ ਸਮਝ ਆ ਵੱਡਾ ਵਾ। ਫਿਰ ਇਸ ਤੋਂ ਅੱਗੇ ਹੱਲ ਨਹੀਂ ਲੱਭ ਸਕਦਾ ਚਮੋਟਾ ਬਦਲਣ ਵਾਲਾ। ਉਹ ਭਾਈ ਦੇ ਹੱਥ ਜਿਹਦੇ ਚਮੋਟਾ ਹੁੰਦਾ ਵਾ,
ਉਹਦੇ ਹੱਥ 'ਚ ਗ੍ਰਨੇਡ ਬੰਬ ਬਣਾਉਂਦੇ ਆ, ਇਧਰਾਂ ਨੂੰ ਕਵੇ ਇਹਦਾ ਮੂੰਹ ਵੇਖ ਲੈ, ਇਹਦਾ ਪੈਨ ਕੱਢ ਕੇ ਉਹਦੇ ਹੱਥ 'ਚ ਫੜਾ ਦੇ ਸਾਡਾ ਉਹ ਲੱਖ ਲੱਖ ਅਸੀਂ ਕਿਤੇ ਇਸਰਾਈਲ ਦੇ ਭਾਂਡਾ ਫਿੱਟਾ ਤੇ ਇਹਦਾ ਮੂੰਹ ਵੇਖ ਲਾ ਤੇ ਉਸ ਤੋਂ ਬਾਅਦ ਮਹੱਲੇ 'ਚ ਲਾਣ ਹੋਵੇ ਵੀ ਆ ਜਾਓ ਮੂੰਹ ਵੇਖ ਲਓ। ਭੰਡ ਦਾ ਮੂੰਹ ਦੇਖ ਲਓ। ਜੇ ਭਾਜੀ ਤੁਸੀਂ ਵੀ ਉਹਨਾਂ ਦੇ ਨਾਲ ਰਲ ਗਏ। ਨਹੀਂ ਮੈਂ ਤਾਂ ਸ਼ੁਗਲ ਕਰ ਰਿਹਾ ਨਾ, ਅਸਲ ਹਾਲੇ ਉਹਨਾਂ ਦਾ ਫਾਈਨਲ ਭਾਜੀ ਇਹ ਗੱਲ ਆ ਕਿ ਤੁਸੀਂ ਨਾ ਇਹਨਾਂ ਦਾ ਪੇਜ ਪੂਸਰ ਨਹੀਂ, ਪੈਸਿਆਂ ਦਾ ਕੀ ਹਿਸਾਬ ਕਰਨਾ, ਤੁਸੀਂ ਮੁਲਾਜ਼ਮਤ ਕਰੋਗੇ। ਉਹ ਨਹੀਂ ਹੋ ਭਾਜੀ, ਕੀ ਹੋ ਗਿਆ? ਅਸੀਂ ਦਿਨ ਰਾਤ ਕੱਪੜਾ ਮਿਹਨਤ ਕਰਨੀ, ਨੈਟ ਤੇ ਪੈਕੇਜਾਂ ਦੇ ਪੈਸੇ ਦੇਣੇ, ਅਸੀਂ ਕਰਨਾ ਵਾ ਅੱਧੋ ਅੱਧ ਤੇ ਕੰਮ ਜੇ ਲਵਾਂਦਾ 50% ਦੇ। ਹਾਏ 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 ਆਰਟਿਸਟ ਕੌਣ ਆ? ਅਸੀਂ ਹਾਂ ਆਰਟਿਸਟ ਤੇ ਤੁਸੀਂ ਹੋ, ਹਸਾਉਣਾ ਕਿਨੇ ਉਥੇ? ਤੁਸੀਂ ਜੱਜ ਕਿਨੇ ਮੰਗਣੀ? ਤੁਸੀਂ ਚਮੋਟੇ ਕਿਨੇ ਖਾਣੇ? ਤੁਸੀਂ ਤੇ ਮੁਲਾਜ਼ਮ ਫਿਰ ਇਹਨਾਂ ਨੂੰ ਰੱਖਾਂਗੇ ਨਾ ਹਿੱਸੇ। ਉੱਥੇ ਜਾਣਾ ਕਿਹਨਾਂ ਦੀ ਵਜ੍ਹਾ ਤੋਂ? ਤੁਸੀਂ ਜਾਂ ਲੈਣਾ, ਤੁਹਾਨੂੰ ਬੁਲਾਉਣਾ ਕਿਹਨਾਂ ਦੀ ਵਜ੍ਹਾ ਤੋਂ? ਠੀਕ ਆ, ਤੁਹਾਨੂੰ ਉਹਦੇ ਸ਼ਾਦੀ ਹਾਲ ਦੇ ਅੰਦਰ ਵੜਨਾ ਜਿਹੜਾ ਉਹ ਕਿਹਨੇ ਵਾੜਨਾ? ਇਹਨਾਂ ਨੇ। ਇਹ ਬਰਾਬਰ ਦਾ ਕੰਮ ਆ। ਇਹਨਾਂ ਨੇ ਨਹੀਂ ਫਾੜਨਾ ਸੀ, ਨਸੀਬਾਂ ਦੇ ਵਜ੍ਹਾ ਤੋਂ ਜਾਣਾ, ਆਪਣੀ ਤਕਦੀਰ ਤੇ ਫਿਰ ਜਦੋਂ ਦਾ ਨਸੀਬਾਂ ਦੀ ਤਕਦੀਰ ਕਿਉਂ ਨਹੀਂ ਹੁਣ ਤੱਕ ਬਣਦੀ? ਹਾਂਜੀ ਹੁਣ ਤਾਂ ਟਾਈਮ ਆ ਗਿਆ, ਫਨਕਾਰ ਸਾਡਾ ਜਿੰਦਾ ਹੋ ਗਿਆ ਅੰਦਰ। ਹਾਏ 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 ਸਾਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਹੈ। ਉਸਤਾਦ ਜੀ ਆ ਇੱਧਰ ਵਾਲਾ ਭੰਡ ਨਹੀਂ, ਇੱਕ ਕੁੱਕੜ ਕੋ ਚੁੰਝਾਂ ਖਾਣ ਡਿਆ, ਕਿਉਂ? ਇੱਕ ਮੁਰਗੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਂਦੀ, ਉਹਦੇ ਮਗਰ ਕਹੀ ਜਾਂਦੀ ਤੇਰੇ ਦੁੱਧ ਬੱਦੀ ਖੈਰ ਹੋਵੇ, ਦੇ ਦੇ ਕੁਝ ਤੇਰੇ ਫਿੱਟੇ ਮੂੰਹ ਤੇਰਾ ਹੈ। ਨਿੱਕੇ ਨਿੱਕੇ ਚੂਚੇ। ਬੜਾ ਫਿਕਸ ਤਾਂ ਹੋਣ ਵਾਲਾ ਕੱਛੂ ਕੁਮਾ ਹੁੰਦਾ ਜੀ। ਹਾਏ ਹਾਏ ਬੇਟੇ ਬੜਾ ਪੋਲਾ ਪਹਾੜ ਹੁੰਦਾ ਤੂੰ ਲਗਾ ਮੌਲਾ। ਚਲ ਠੀਕ ਹੈ ਠੀਕ। ਅੱਛਾ ਹੁਣ ਬਣਦੀ ਗੱਲ ਕਿ ਨਹੀਂ? ਟੰਡਾ ਸਾਡੀ ਨਹੀਂ ਸਮਝ ਚੰਦੀ, ਅਸੀਂ ਤਾਂ ਇਹ ਸਭ ਕੁਝ ਆਪ ਕਰ ਲਵਾਂਗੇ। ਕਿਹੜਾ ਸਭ ਕੁਝ? ਆ ਕੰਪਿਊਟਰ ਚਲਾਣਾ ਸਾਡੇ। ਉਹ ਦੱਸ ਦਿੰਦੇ ਕੰਪਿਊਟਰ ਤੇਰੇ ਕੋਲ 2 ਮਿੰਟ ਨਾ ਚੱਲਿਆ ਤੂੰ ਕਹਣਾ ਹਾਂ ਦੇ ਤੇਰੇ ਦੀ ਠਾ ਕੰਪਿਊਟਰ ਤੇ ਤੂੰ ਸ਼ੁਰੂ ਹੋ ਜਾਣਾ। ਨਾ ਤੋੜ ਸਾਨੂੰ ਵੀ ਪਤਾ ਹੈ ਟੱਚ ਮੋਬਾਈਲ ਤੇ ਜਿਹੜੇ ਐਵੇਂ ਉਹ ਟੱਚ ਮੋਬਾਈਲ ਤੇ ਜਿਹੜੇ ਉਹ ਨਹੀਂ, ਇਹ ਹੋਰ ਗੇਮਾਂ ਹੁੰਦੀਆਂ ਨੇ ਟੱਚ ਮੋਬਾਈਲ। ਸਟੱਡੀ ਚਾਹੀਦੀ ਹੈ, ਤਾਲੀਮ ਚਾਹੀਦੀ ਹੈ, ਪੜ੍ਹਾਈ ਚਾਹੀਦੀ ਹੈ ਭਾਜੀ। ਅੱਛਾ ਚਲੋ ਏਦਾਂ ਕਰਦੇ, ਸੁਣੋ ਖਾਪੜਾ ਪਾਓ, ਏਦਾਂ ਕਰਦੇ ਪਰਸੈਂਟੇਜ ਵੱਧ ਘੱਟ ਕਰ ਲੈਂਦੇ। ਉਹ ਕੀ ਹੁੰਦਾ? ਮਤਲਬ ਕਿ ਤੁਸੀਂ 100 ਚ ਇੱਕ ਮਿਸਾਲ ਹੈ, ਤੁਹਾਨੂੰ 1000 ਰੁਪਇਆ ਇੱਕ ਬੰਦਾ ਦਿੰਦਾ ਹੈ, ਹਾਂਜੀ। ਉਹ ਚੋਂ ਤੁਸੀਂ ਇਹਨਾਂ ਨੂੰ ਕਿੰਨੇ ਦਿਓਗੇ? ਚਲੋ ਦੱਸੋ। ਅਸੀਂ ਇਹਨੂੰ ਕਾਹਤੋਂ ਦੇਣੇ? ਉਹਨੂੰ ਸਾਡਾ 1000 ਦਿੱਤਾ, ਸਾਨੂੰ ਇਹ ਮਾਮੇ ਲੱਗਦੇ ਵਿੱਚੋਂ ਲੈਣ ਵਾਲੇ। ਨਹੀਂ ਉਹਨੇ ਤੁਹਾਡਾ ਸਾਰਿਆਂ ਦਾ 1000 ਦਿੱਤਾ, ਤੁਹਾਡਾ ਦੱਸਣਾ ਇਹਨਾਂ ਨੇ ਉਹਨਾਂ ਨੂੰ। ਤੁਸੀਂ ਘਰ ਬੈਠੇ ਤੁਹਾਡਾ ਕੀ ਪਤਾ, ਤੁਹਾਨੂੰ ਕਿਉਂ ਬੁਲਾਉਣਾ? ਉਹਨਾਂ ਦਾ ਹੱਕ ਬਣਦਾ, ਨਾ ਕਰੋ ਜ਼ਿਆਦਤੀ। ਤੁਸੀਂ ਦੱਸੋ 1000 ਚੋਂ ਕਿੰਨੇ ਦਿਓਗੇ? ਭਾਜੀ ਨੇ ਦੱਸਣਾ ਫੈਸਲਾ ਕਰਕੇ। 50 ਰੁਪਏ ਦੇ ਦੇਾਂਗੇ ਦੋਵਾਂ ਨੂੰ। ਕਿੰਨੇ? 50 ਰੁਪਏ 1000 ਚੋਂ ਤੁਹਾਡੇ ਮੂੰਹ ਨੂੰ ਵੀ ਦੇਣ ਲੱਗੇ। ਉਹ ਭਾਜੀ 50 ਰੁਪਏ ਕਾਦੇ? ਅੱਲਾ ਮਾਫੀ ਦੇਵੇ, ਅਸੀਂ ਪ੍ਰਮੋਟਰ ਆ ਕਿ ਅਸੀਂ ਇਹਨਾਂ ਦੇ ਸਾਈਕਲ ਨੂੰ ਬੈਚਰ ਲਾਇਆ ਵਾ। 50 ਰੁਪਏ ਉਹ ਵੀ 100 ਦਾ ਲੱਗਦਾ। ਉਹ ਵੀ 100 ਦਾ ਲੱਗਦਾ ਵਾ। 50 ਇਹ ਮੰਗਣ ਦੇ, ਅਸੀਂ ਤੇਰੇ ਕੋ ਤੇਰੇ ਬੱਚੇ ਦਾ ਪੈਂਪਰ ਲਿਆ ਕੇ ਦਿੱਤਾ ਸੀ ਤੇ ਉਹ 50 ਰੁਪਏ ਕਾਦੇ ਵੀ ਸਾਨੂੰ ਤੂੰ ਦੇਣੇ? ਸਾਡੇ ਕੋਲ ਨਾਨ ਟਿੱਕੀ ਲਈ ਹੈ ਤੂੰ, ਕਾਦੇ 50 ਵੀ? ਉਹ ਤੁਸੀਂ ਕਰਨਾ ਕੀ ਇੱਥੇ? ਪਰਫਾਰਮ ਤਾਂ ਤੁਪੇ ਖਾਂ ਤੇ ਛਾਵੇਂ ਖਾਂ ਨੇ ਕਰਨਾ, ਤੁਸੀਂ ਕੀ ਕਰਨਾ ਉੱਥੇ? ਭਾਜੀ ਪਰਫਾਰਮ ਜਿੱਥੇ ਤੁਸੀਂ ਕਰਨ ਜਾਣਾ ਉੱਥੇ ਤੁਹਾਨੂੰ ਭੇਜਣਾ ਇਹਨਾਂ ਨੇ ਹੈ। ਇਹ ਵੱਡਾ ਕੰਮ ਹੁੰਦਾ ਵਾ। ਉਹ ਪ੍ਰਮੋਟਰ ਜਿਹੜਾ ਨਾ ਉਹ 10 ਲੱਖ ਰੁਪਇਆ ਲੈ ਕੇ ਤੇ ਲੱਖ ਰੁਪਏ ਦੇ 5 ਆਰਟਿਸਟ ਲੈ ਕੇ ਜਾਂਦਾ ਵਾ। ਅੱਛਾ ਅੰਦਰ ਇਹ ਭੇਜਦੇ ਨੇ? ਉਹ ਬਾਹਰ ਭੇਜਦੇ ਆ, ਅੰਦਰ ਕਿੱਥੇ? ਅੱਲਾ ਮਾਫੀ ਦੇਵੇ। ਨਹੀਂ 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 ਨਹੀਂ, ਪਹਿਲੇ ਤੂੰ ਅੰਦਰ ਦਾ ਕਿਹਾ ਪੁੱਤ, ਪਹਿਲੇ ਉਹ ਗੱਲ ਕਰ ਭਾਜੀ ਦੇ ਨਾਲ, ਅੰਦਰ ਤੂੰ ਭੇਜਦਾ ਵਾ ਨਾ। ਭਾਜੀ ਗੱਲ ਇਹ ਹੈ ਨਾ ਤੁਹਾਡਾ 50-50 ਨਾ ਤੁਹਾਡਾ 50। ਗੇਮ ਕਰਦੇ ਆ 70-30 ਤੇ, ਯਾਨੀ ਕਿ 30-70 70 1000 ਦੇ ਵਿੱਚੋਂ 700 ਤੁਹਾਡਾ, ਹਾਂਜੀ 300 ਇਹਨਾਂ ਦਾ। ਹਾਂਜੀ ਭਾਜੀ ਕੀ ਕਹਿੰਦੇ ਹੋ? 150 ਰੁਪਏ ਤੋਂ ਉੱਤੇ ਗੱਲ ਨਹੀਂ ਮੁਕਣੀ, ਦੇ ਟਕਲਵਾ 150 ਤੇ। ਭਾਜੀ 1000 ਦੇ ਵਿੱਚੋਂ 150 ਰੁਪਏ ਦੇਾਂਗੇ ਇਹਨਾਂ ਨੂੰ ਬਸ, ਲਓ। ਇਸ ਤੋਂ ਜ਼ਿਆਦਾ ਨਹੀਂ ਦੇ ਸਕਦੇ। ਮਾਦਰ ਚੋਂ ਚਲੋ ਮੈਂ ਕੋਈ ਹੋਰ ਬੰਦੇ ਲੱਭ ਲਓ, ਸਾਡੇ ਕੋਲ ਐਡਾ ਮੁਸ਼ਕਲ ਕੰਮ ਨਹੀਂ ਹੋਣਾ। ਉਹਨੂੰ ਮੇਰੀ ਜਾਣਾ ਬਣਾ ਉੱਥੇ ਮੇਲੇ ਮੰਡੀਆਂ ਦੇ ਵਿੱਚ ਜਿੱਦੇ ਓਕੇ ਠੀਕ ਹੈ, ਸਾਨੂੰ ਉਹ ਠੀਕ ਆ, ਚੱਲ ਤੂੰ ਦੌੜ ਜਾ। ਦੀ ਆਇਆ ਕਰਕੇ ਓਏ ਗੱਲ ਨੂੰ ਸਮਝੋ, ਗੱਲ ਨੂੰ ਸਮਝੋ, ਤੁਹਾਡਾ ਫਾਇਦਾ ਹੋਊਗਾ। ਅਗਰ ਮਹੀਨੇ ਦੇ ਵਿੱਚ ਰੋਜ਼ ਦਾ ਵੀ ਇੱਕ ਸ਼ੋਅ ਹੋਵੇ ਸੀਜ਼ਨਾਂ 'ਚ, 7000 ਰੁਪਇਆ ਤੁਹਾਨੂੰ ਮਿਲੀ ਜਾਵੇ, 2 ਲੱਖ ਰੁਪਇਆ ਮਹੀਨਾ ਤੁਹਾਡਾ, ਉਹਨਾਂ ਵਿਚਾਰਿਆਂ ਨੂੰ ਕਿੰਨਾ ਮਿਲਣਾ? 3000 ਰੁਪਇਆ ਸਾਰਾ। ਉਹ ਤਾਂ ਤੁਹਾਡੀ ਗੱਲ ਮੇਰੀ ਸਮਝ ਚ ਆ ਗਈ, ਚਲੋ ਕਰ ਲਾਂਗੇ ਤੁਹਾਡੀ ਖਾਤਰ, ਬੁੱਢੇ ਪੈਸੇ ਮੁੰਡਿਆਂ ਨੂੰ ਦੇ ਦਾਂਗੇ, ਲੇਕਿਨ ਮੈਨੂੰ ਇੱਕ ਗੱਲ ਦੀ ਗਾਰੰਟੀ ਚਾਹੀਦੀ ਹੈ। ਉਹ ਵੀ ਇਹ ਤਾਂ ਪੜ੍ਹੇ ਲਿਖੇ ਬੰਦੇ ਨੇ, ਸਾਰੇ ਕੁੰਡੀਆਂ ਇਹਨਾਂ ਕੋਲ ਹੋਣੀਆਂ, ਪਾਰਟੀਆਂ ਦੇ ਨੰਬਰ ਇਹਨਾਂ ਕੋਲ ਹੋਣੇ, ਇਹ ਅੱਗੋਂ ਡਾਇਰੈਕਟ ਹੋ ਜਾਣ ਤੇ ਨਵੇਂ ਪੰਡ ਰੱਖ ਕੇ ਸਾਨੂੰ ਕੱਢ ਦੇਣ ਫੇਰ। ਆਏ 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 ਭਾਈ ਛਵੇਂ ਕਾ ਬਹੁਤ ਛੇ ਕਿਆ ਕਹਿਨੇ। ਆਹਾ ਹਾਂ ਤੁਸੀਂ ਭੰਡ ਤੇ ਨਹੀਂ, ਤੁਹਾਨੂੰ ਤੇ ਕਿਤੇ ਹੋਰ ਹੋਣਾ ਚਾਹੀਦਾ ਸੀ। ਅਸੀਂ ਕਿਤੇ ਹੋ ਰਹੀ ਆ। ਨਹੀਂ ਮਤਲਬ ਭੰਡ ਤੋਂ ਇਲਾਵਾ ਕਿਤੇ ਅਫਸਰ ਟੈਬ ਲੱਗੇ ਹੁੰਦੇ ਤੁਸੀਂ। ਅੱਛਾ ਗੱਲ ਇਹਦਾ ਹੱਲ ਹੈ ਮੇਰੇ ਕੋਲ। ਇਹਦਾ ਹੱਲ ਇਹ ਹੈ ਕਿ ਅਸੀਂ ਇੱਕ ਸਟਾਂਪ ਕਰਾਂਗੇ, ਇਹ ਸਾਰੇ ਗਵਾਹ ਹੋਣਗੇ ਵਿੱਚ ਸਾਡੇ ਜਿਹੜੇ, ਹਾਂਜੀ ਕਿਉਂਕਿ ਤੁਸੀਂ ਇਹਨਾਂ ਦੇ ਵਿਆਹਾਂ ਤੇ ਜਾਣਾ ਜ਼ਿਆਦਾਤਰ। ਆਏ ਆਏ ਠੀਕ ਹੈ ਜੀ, ਇਹਨਾਂ ਦੇ ਧੀਆਂ ਪੁੱਤਾਂ ਦੇ, ਇਹਨਾਂ ਦੇ ਆਪਣੇ। ਗੱਲ ਇਹ ਆ ਵੀ ਭਾਈ ਅਸੀਂ ਇੱਕ ਸਟਾਂਪ ਲਿਖਾਂਗੇ ਪੂਰਾ,
ਸਟਾਮ ਦੇ ਉੱਪਰ ਸ਼ਰਾਇਤ ਸਾਰੀਆਂ ਲਿਖੀਆਂ ਜਾਣਗੀਆਂ ਵੀ ਭਾਜੀ ਇਹ ਡੇਟ ਤੋਂ ਇਹਨਾਂ ਦੀ ਆਪਸ 'ਚ ਇਹ ਪਾਰਟਨਰਸ਼ਿਪ ਸ਼ੁਰੂ ਹੋਈ ਆ, ਇਹ ਕੰਮ ਇਹਨਾਂ ਨੇ ਕਰਨਾ, ਇਹ ਕੰਮ ਇਹਨਾਂ ਨੇ ਕਰਨਾ, ਇੰਨੇ ਪੈਸੇ ਜਿਹੜੇ ਆ ਇਹਨਾਂ ਨੂੰ ਮਿਲਣਗੇ, ਇੰਨੇ ਪੈਸੇ ਇਹਨਾਂ ਨੂੰ ਮਿਲਣਗੇ। ਸਹੀ ਗੱਲ। ਉਹ ਭਾਜੀ ਇਹ ਪੜ੍ਹੇ ਲਿਖੇ ਬੰਦੇ ਨਾਲੇ ਇਸ ਮੁਲਕ 'ਚ ਕਦਾ ਸਟਾਮ ਤੇ ਕਦੇ ਸੈਨ ਅੰਗੂਠੇ ਫਰਾਡ ਹੁੰਦੇ, ਆਪਣੀਆਂ ਜਾਇਦਾਦਾਂ ਲੋਕੀ ਖਾਈ ਜਾਂਦੇ ਜਿਹਨੇ ਸਾਡੇ ਖਾ ਜਾਣੇ ਮੈਨੂੰ ਪਤਾ ਹੈ। ਇਹਦਾ ਕੋਈ ਹੱਲ ਕਰ ਲੈਣੇ ਆ। ਉਸਤਾਦ ਜੀ ਮੈਂ ਤੁਹਾਨੂੰ ਕੋਈ ਗੱਲ ਦੱਸਾਂ, ਕੰਮ ਥੋੜਾ ਜਿਹਾ ਚੱਲ ਗਿਆ ਨਾ, ਬੱਚਿਆਂ ਨੇ ਆਪ ਮੇਨ ਹੋ ਜਾਣਾ, ਚਮੋਟਾ ਨੇ ਆਪ ਵਾਲਾ ਸਾਨੂੰ ਜੁੱਤੀ ਪਵਾ ਦੇਣੀ ਹੈ। ਇਹਦਾ ਤੁਸੀਂ ਕੋਈ ਲਾਹੇ ਮਲਾਪ ਕਰਨਾ, ਅਸੀਂ ਪੈਸੇ ਤੁਹਾਡੇ ਕੋਲ ਲੈਣੇ। ਚਲੋ ਭਾਜੀ ਮੈਂ ਇਦਾਂ ਕਰਾਂਗੇ, ਤੁਸੀਂ ਭਾਜੀ ਗੱਲ ਕਰੋ, ਦੇਖੋ ਜਿਹੜਾ ਤੁਹਾਡਾ ਸਾਰਾ ਕੁਝ ਬਣਨਾ ਨਾ ਉਹ ਤੁਹਾਨੂੰ ਆਈਡੀਆਂ ਸ਼ਾਈਡੀਆਂ ਮੈਂ ਬਣਾ ਦਿਆਂਗਾ। ਉਹਦੇ 'ਚ ਮੈਂ ਫੋਨ ਨੰਬਰ ਇਦਾਂ ਕਰਾਂਗਾ ਵੀ ਇੱਕ ਮਤਲਬ ਫੇਸਬੁੱਕ ਤੇ ਇਹਨਾਂ ਦਾ ਲਾਤਾ, YouTube ਤੇ ਤੁਹਾਡਾ ਲਾਤਾ, ਇੰਸਟਾ ਤੇ ਇਹਨਾਂ ਦਾ ਲਾਤਾ, ਇਹਦਾ ਮਿਕਸ ਕਰਕੇ ਨਾ ਉਹਦਾ ਕੋਈ ਸੈਟਿੰਗ ਕਰ ਦਿਆਂਗੇ ਤਾਂ ਕਿ ਤੂੰ ਬਚ ਜਾਓ ਤੁਸੀਂ ਆਪਸ ਦੇ ਵਿੱਚ। ਇਹਦਾ ਕੋਈ ਹੱਲ ਕੱਢ ਲਾਂਗੇ। ਲੇਕਿਨ ਹੁਣ ਸਾਡੇ ਥੱਲੇ ਹੀ, ਸਾਡੇ ਅੰਡਰ। ਹਾਂ ਤੁਹਾਡੇ ਬੱਚੇ ਹੀ ਨੇ ਯਾਰ, ਤੁਸੀਂ ਮੇਨ ਹੋ, ਤੁਸੀਂ ਸੀਨੀਅਰ ਓਏ, ਇੱਜ਼ਤ ਕਰਨੀ ਆ। ਭੰਡ ਬੜੀ ਵੱਡੀ ਦੁਨੀਆ ਹੁੰਦੀ ਆ, ਇਹ ਮੇਰੀ ਗੱਲ ਜ਼ਿਹਨ 'ਚ ਰੱਖਣਾ। ਬਦਤਮੀਜ਼ੀ ਸ਼ਿਕਾਇਤ ਨਾ ਆਵੇ ਮੈਨੂੰ ਕਿਸੇ। ਮੰਨਦੇ ਆ ਭਾਜੀ, ਅਸੀਂ ਪਿਆਰ ਕਰਦੇ ਆ, ਇੱਜ਼ਤ ਕਰਦੇ ਆ। ਉਹ ਤਾਂ ਨਾ ਕਰੇਗਾ ਕਰਾ ਲਾਂਗੇ ਸਾਨੂੰ। ਨਹੀਂ ਭਾਜੀ, ਉਹਦੇ ਆਪਣੇ ਘਰ ਦੇ ਵਿੱਚ ਬੜੇ ਵੱਡੇ ਭੰਡ ਪੈਦਾ ਹੋਏ ਨੇ। ਨਹੀਂ ਨੱਕ ਤੋਂ ਹੀ ਲੱਗਦਾ ਕਿ ਇਹ ਕਿਸੇ ਭੰਡ ਦਾ ਬੱਚਾ। ਇਹ ਆਪਣਾ ਬੱਚਾ ਹੈਗਾ। ਚੱਲ ਯਾਰ ਜੇ ਭੰਡ ਦਾ ਬੱਚਾ ਹੁਣ ਤੁਹਾਨੂੰ ਭੰਡ ਤੇ ਨਾ ਫਿਰ ਤੁਸੀਂ ਕਰਨਾ ਜੋ ਕਰਨਾ ਜੀ, ਤੁਹਾਡੇ ਕੋਲ ਪੈਸੇ ਲੈਣੇ, ਤੁਸੀਂ ਤੁਹਾਡਾ ਸਾਨੂੰ ਸਮਝ ਆਉਂਦਾ, ਇਹਨਾਂ ਦਾ ਨਹੀਂ ਸਮਝ ਆਉਂਦਾ। ਚਲੋ ਭਾਜੀ ਇਦਾਂ ਕਰ ਲੈਣੇ। ਚਲੋ ਭਾਜੀ ਇਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਜਾਏਗਾ। ਆ ਜਿਹੜਾ ਵਧਿਆ ਸਾਲਣੇ ਛਾਪਰਾਂ ਦੇ ਵਿੱਚ ਪਾ ਕੇ ਲਿਆਂਦੇ ਆ, ਉੱਥੇ ਚੋਰੀ ਰੋਟੀ ਇੱਕ ਦੂਜੇ ਦੇ ਕੋਲੋਂ ਖੋ ਖਾਣਦੇ ਹੁੰਦੇ ਆ। ਬੋਟੀਆਂ ਇਹਨਾਂ ਨੇ ਜੇਬਾਂ 'ਚ ਲੁਕੋਈਆਂ ਹੁੰਦੀਆਂ। ਇਸ ਕੰਮ ਤੋਂ ਜਾਨ ਛੁੱਟ ਜਾਏਗੀ। ਇਹਨਾਂ ਨੂੰ ਡਿਸਪੋਜ਼ੇਬਲ ਡੱਬਿਆਂ ਦੇ ਵਿੱਚ ਅਗਲੇ ਪੈਕ ਕਰਕੇ ਖਾਣਾ ਵੀ ਦਿਆ ਕਰਨਗੇ। ਇਹਨਾਂ ਨੂੰ ਅੱਛਾ ਇਹਨਾਂ ਚੀਜ਼ਾਂ ਸਾਨੂੰ ਵੀ ਨਹੀਂ ਪਤਾ, ਤੂੰ ਦੱਸੀ ਜਾਣਦੇ ਆ, ਅਸੀਂ ਤਾਂ ਕਦੇ ਇਹਦੀ ਹਰਕਤ ਕੀਤੀ ਹੀ ਨਹੀਂ। ਉਹ ਤੁਸੀਂ ਕਦੇ ਗਏ ਨਹੀਂ ਨਾ ਮਾਰਕੀਆਂ ਦੇ ਵਿੱਚ। ਹੁਣ ਜਦੋਂ ਜਾਓਗੇ ਤੁਹਾਡੀ ਲਾਈਫ ਬਦਲ ਜਾਏਗੀ, ਤੁਹਾਡਾ ਸਟਾਈਲ ਹੀ ਹੋਰ ਹੋ ਜਾਏਗਾ। ਸਹੀ ਗੱਲ ਕਹਿ ਰਿਹਾ। ਇਹਨੂੰ ਹਟਾਓ ਭਾਜੀ, ਇਹਦਾ ਮੂੰਹ ਹੀ ਮੈਨੂੰ ਬੜਾ ਅਜੀਬ ਲੱਗਦਾ ਹੈ। ਇਹਦਾ ਜਿਵੇਂ ਭਲਵਾਨ ਦੇ ਗਿੱਟਿਆਂ ਨੂੰ ਗਾਟੀ ਪਈ ਹੁੰਦੀ ਹੈ, ਇਹਦਾ ਚਵਲ ਦਾ ਮੂੰਹ ਦੇਖ, ਇੱਧਰਲੇ ਦਾ ਮੂੰਹ ਵੇਖ ਲੈ ਜਿਵੇਂ ਡਕੇਟ ਕੁਲਫੀ ਕਰ ਰਿਹਾ। ਬਸ ਕਰਤੇ ਹੋ ਇਹਨਾਂ ਨੇ ਕੀ ਸਾਡੇ ਨਾਲ ਪਾਰਟਨਰਸ਼ਿਪ। ਅੱਛਾ ਪਤਾ ਕੀ, ਇਸ ਤਰ੍ਹਾਂ ਦੀਆਂ ਜੁਗਤਾਂ ਨਾ ਮਾਰਕੀਆਂ 'ਚ ਚੱਲਣੀਆਂ ਵੀ ਨਹੀਂ। ਹਾਂਜੀ, ਮਾਰਕੀਆਂ ਦੇ ਵਿੱਚ ਨਾ ਤੁਹਾਨੂੰ ਥੋੜਾ ਜਿਹਾ ਕੰਟੈਂਟ ਵੀ ਚੇਂਜ ਕਰਨਾ ਪੈਣਾ। ਕਿੱਦਾਂ ਦਾ ਭਾਜੀ? ਮਤਲਬ ਲਾਈਟ ਜੁਗਤਾਂ ਨਾ, ਜਿਹਨੂੰ ਅਸੀਂ ਕਹਿੰਦੇ ਆ ਕਿ ਜ਼ਰਾ ਹਲਕੀਆਂ, ਜਿਹੜੀਆਂ ਆਮ ਔਰਤਾਂ ਬੱਚਿਆਂ ਨੂੰ ਸਾਰਿਆਂ ਨੂੰ ਗੱਲ ਸਮਝ ਵੀ ਆ। ਇਸ ਤਰ੍ਹਾਂ ਦੀਆਂ ਤੁਹਾਨੂੰ ਇਹਨਾਂ ਦਾ ਕੰਟੈਂਟ ਵੀ ਚੇਂਜ ਹੋਣਾ। ਅਸੀਂ ਇਹਨਾਂ ਨੂੰ ਭਾਜੀ ਨੈਟ ਤੋਂ ਅੱਛੇ ਲਤੀਫੇ ਕੱਢ ਕੇ ਦਵਾਂਗੇ। ਇਹ ਜਾ ਕੇ ਜਿਹੜੇ ਉੱਥੇ ਇਹਨਾਂ ਨੂੰ ਕਿਉਂ ਨਹੀਂ ਮਿਲਦੀ ਇੱਜ਼ਤ, ਉਹਦੀ ਵਜ੍ਹਾ ਇਹ ਕਿ ਜਾ ਕੇ ਲਾੜੇ ਦੇ ਪਿਓ ਦਾ ਮੂੰਹ ਦੇਖ ਲਓ, ਇਹ ਲਾੜੇ ਦੀ ਮਾਂ ਦਾ ਮੂੰਹ ਦੇਖ ਲਓ, ਇਹ ਲਾੜੇ ਦੇ ਭਰਾ ਦਾ ਮੂੰਹ, ਇਹ ਕੰਮ ਕਰਦੇ ਆ। ਇਹ ਨਹੀਂ ਕਰਦੇ ਕਿੱਦਾਂ ਇਹਨਾਂ ਨੂੰ ਖੁਸ਼ ਹੋ ਕੇ ਮਿਲਣ। ਭਾਜੀ ਫਨ ਕ੍ਰੀਏਟ ਕਰੀਦਾ, ਇਹਨੂੰ ਕਹਿੰਦੇ ਹਸਾਉਣਾ ਖੜਾਉਣਾ, ਹੋਰ ਕੀ ਕਰੀਏ ਫਿਰ ਦੱਸ। ਨਾਲੇ ਤੰਬੂਆਂ ਦੇ ਦੌੜ ਦੇ ਨਾ ਮਾਰਕੀ ਵਾਲਾ ਡਿਜ਼ਾਈਨ ਨੂੰ ਸਮਝ ਨਹੀਂ ਹੁਣ। ਇੱਕ ਦੋ ਵਾਰੀ ਜਾਣ ਕੇ ਸਮਝ ਆਏਗੀ ਇਹਨਾਂ ਨੂੰ। ਸਾਜੀ ਇਹਨਾਂ ਦੀ ਆਦਤ ਆ ਤੰਬੂਆਂ ਦੇ ਥੱਲੋਂ ਪਰਾਤ ਚੋਂ ਬੋਟੀ ਕੱਢਣਾ। ਉਹ ਮਾਰਕੀ ਵਾਲੇ ਲਾਨਤ ਤੇਰੇ ਤੇ ਕੈਸਾ ਪਾਇਆ ਕਿ ਤੂੰ ਬੇਟੇ ਥੱਲੋਂ ਦੀ ਬੋਟੀਆਂ ਕੱਢਣਾ। ਅੱਲਾ ਮਾਫੀ ਦੇਵੇ, ਤੰਬੂ ਚੋਂ ਬਾਹਰ ਕੱਢਦੇ ਉਹਨਾਂ ਨੂੰ ਬਦਵਾਵਾਂ ਦੇਣ ਲੱਗ ਜਾਂਦੇ। ਉਹ ਬਾੜੀ ਜਾਂਜੋ, ਫੋਕੀ ਜਾਂਜੋ, ਇਹ ਹੋ ਜੇ ਉਹ ਹੋ ਜੇ। ਆ ਕੋਈ ਗੱਲ ਕਰਨ ਵਾਲੀ? ਮਾਰਕੀਆਂ ਦੇ ਵਿੱਚ ਜਾਣਗੇ ਅੱਛੇ ਸਟਾਈਲ ਦੇ ਨਾਲ, ਰੀਜ਼ਨੇਬਲ ਤਰੀਕੇ ਦੇ ਨਾਲ ਖਾ ਪੀ ਕੇ। ਇੱਕ ਮਿੰਟ ਭਾਜੀ, ਗੱਲ ਇਹ ਹੈ ਇਹ ਉਦੋਂ ਨਹੀਂ ਹੋਣਾ। ਹੁਣ ਹਰ ਚੀਜ਼ ਤੈਅ ਹੋ ਕੇ ਜਾਣਾ ਇਹਨਾਂ ਨੇ। ਹਾਂਜੀ, ਰੇਟ ਤੈਅ ਹੋਣਾ, ਟਾਈਮ ਇਹਨਾਂ ਦਾ ਤੈਅ ਹੋਣਾ ਕਿ ਭਾਜੀ ਤੁਹਾਡੇ ਕੋਲ 15 ਮਿੰਟ ਨੇ, 15 ਮਿੰਟ ਤੋਂ ਬਾਅਦ ਥੱਲੇ ਆ ਜਾਓ। ਇਹ 15 ਮਿੰਟ ਦੇ ਵਿੱਚ ਇਹਨਾਂ ਨੇ ਆਪਣਾ ਕੰਟੈਂਟ ਬਣਾਉਣਾ, ਇਹਨਾਂ ਨੂੰ ਤਿਆਰੀ ਕਰਾਉਣੀ ਪੈਣੀ ਆ। ਇਹ ਬਾਤ ਮੇਰੇ ਜੀ ਸਾਜੀ ਸਾਰੀ ਜ਼ਿੰਦਗੀ ਇਹਨਾਂ ਦੇ ਜਲਾਲ ਨਾਲ ਲੜਾਈ ਰਹੀ। ਇਹਨਾਂ ਦਾ ਜਲਾਲ ਪਤਾ ਕੌਣ? ਉਹ ਜਿਹੜਾ ਬੰਦਾ ਆ ਕੇ ਮਿੰਟ ਬਾਅਦ ਕਹਿੰਦਾ ਆ ਚਲਾ ਲੈ ਬਾਹਰ ਰੋਟੀ ਖਾਣ ਦੇ, ਚਲੋ ਬਾਹਰ ਲੈ ਰੋਟੀ ਖਾਣ ਦੇ। ਉਹ ਇਹਨਾਂ ਨੂੰ ਬਹੁਤ ਬੜਾ ਨਹੀਂ, ਉਹ ਮਾਰਕੀਆਂ 'ਚ ਨਹੀਂ ਹੁੰਦੇ ਆ ਭਾਜੀ। ਮਾਰਕੀਆਂ 'ਚ ਅਸੀਂ ਵੜਦੇ, ਸਾਨੂੰ ਇੰਜ ਧੱਕਾ ਮਾਰਦੇ ਜਿਵੇਂ ਅਸੀਂ ਪੁਲ ਚੜਨ ਦੇ। ਇਹ ਜ਼ਿਆਦਤੀਆਂ ਭਾਜੀ। ਸਾਜੀ ਆ ਭੰਡ ਨਹੀਂ, ਇਹਨੇ ਆਪਣੇ ਬਿਲਕੁਲ ਨਾਲ ਦੇ ਘਰੋਂ ਕੁੱਟ ਕਰ। ਕਿਉਂ? ਆਪਣੇ ਮੁੰਡੇ ਨੂੰ ਕਹਿੰਦਾ ਜਾ ਪੁੱਤ ਜੰਜ ਮੰਗ ਕੇ ਆ। ਉਹ ਨਾਲ ਦੇ ਘਰ ਚਲੇਗਾ, ਕਹਿੰਦਾ ਆਬਾ ਜੀ ਕਹਿੰਦੇ ਥੋੜੀ ਜੰਜ ਦੇਣਾ। ਤੇਰਾ ਬਹੁਤ ਫਿਟ ਮੂੰਹ ਸ਼ੋ ਗਿਆ ਕਿਆ। ਮੈਂ ਤੁਹਾਨੂੰ ਇਸ ਤੋਂ ਕਹਿ ਰਿਹਾ ਵੀ ਤੁਹਾਡਾ ਸਾਥ ਦੇਣਗੇ। ਕਿਸ ਟਾਈਮ ਕੋਈ ਵੱਡਾ ਆਰਡਰ ਆ ਜਾਂਦਾ, ਚਾਰੇ ਜਾਣਾ ਤੁਸੀਂ। ਇਹਨੂੰ ਨਹੀਂ ਅਸੀਂ ਰੱਖਣਾ, ਬੜਾ ਮਸਹਿਰੀ 'ਚ ਦਿਲ ਜਲੇ ਲਿਖਿਆ ਹੁੰਦਾ। उर्दू में जुगते आती हैं। उर्दू में भी सीखनी जुगते हैं। उर्दू में कर लेंगे। उर्दू में कैसे करोगे भी तुम? इन भाईजान का मुंह देखिएगा, जैसे पेंट कोट वाला सुल्तान रही होता है। हाँ, उनका मुंह देखिएगा जिਵੇਂ नरम मिजाज सुल्तान रही होता है। हाँ जी भाई, ठीक है। इनका मुंह देखिएगा जैसे ऑपरेशन थिएटर में फिल्म देखी होती है। साजी इनका मुंह है। मैं कह रहा हूँ कंटेंट चेंज करें। ये वही कंटेंट है नहीं, जब उर्दू में आता है तो उर्दू में स्टाइल भी चेंज होता है। अच्छा, ऐसे ही करेंगे ना। इसका मुंह देख ले जिਵੇਂ हबशी को फलबरी निकली है। हाँ, इसका मुंह देख ले जिਵੇਂ। अच्छा, ये देखेंगे जी में उर्दू का लफ्ज नहीं है। जैसे इसका मुंह देख ले, ये देख ले नहीं होता, इसका चेहरा देखे। इसका
चेहरा देखे, आगे इसी स्टाइल में जुगत, इसका चेहरा देखे जिਵੇਂ ठीपे जी में नहीं जैसे, जैसे जैसे नहीं जैसे, जैसे हाँ जैसे ठीपे की बांध ली होती है, चेंज चेंज, ठीपे की चेंज, जैसे ठीपा भी नहीं सिक्का। ਹਾਂ हाय 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 लवे मौला हाय ये जुगत रही नहीं तो होर चीज वो तरतीब भी होर हो गई तो खबर हो गई है। शुरू ते एक दफा का जिक्र भी कर लिया करिए। हाँ भी साजी इन्होंने भी जुगत मारी उर्दू में, हाँ इन्होंने कहा मारो जी टिट्टी साहब। अभी ये जुगत शुरू से भी कह लिया करें मास्टर जी उस्ताद से ये क्या कहने वो सारा कर लिया करिए जी। बकत शाम सीन नंबर 4 जुगत नंबर 5 भी मैंने ऐ लग रहा है उसी मरूज जी जुगता करन डे जे जुगत उसने बैठते हुए की। हां मैं जुगता मॉरल भी दसिया करना बाद दे विच क्या कह रहे हैं यार तुम लोगों को नहीं ਨਾਲ समझ। ਭਾਜੀ ਆਪਣੇ ਬਣਾਉਣ ਪਾਸਪੋਰਟ, ਇਹਨਾਂ ਦੇ ਬਾਹਰ ਦੇ ਵੀਜ਼ੇ ਲਵਾਣੇ, ਇਹਨਾਂ ਨੂੰ ਦੁਬਈ ਭੇਜਦੇ, ਨਾਲੇ ਦੁਨੀਆਦਾਰੀ ਦੇਖਣ, ਨਾਲੇ ਫੁੱਲ ਇੰਜੋਇਮੈਂਟ ਕਰਨ, ਨਾਲੇ 4 ਪੈਸੇ ਓਏ ਕਮਾਉਣ। ਦੁਨੀਆਦਾਰੀ ਅਸੀਂ ਕਿਤੇ ਹੁਣ ਡੇਲੇ ਬਣਵਾਏ ਆ ਦੁਨੀਆਦਾਰੀ ਸਾਰੀ ਦੇਖੀ ਹੋਈ ਆ ਅਸੀਂ ਤੂੰ ਸਾਨੂੰ ਕੰਮ ਦਾ ਦੱਸ ਸ਼ਵੰਟੂ ਦਾ ਦੱਸ ਵੀ ਗੁੰਨੇਬਾਜ਼ੀ ਕਿੱਦਾਂ ਲੈ ਕੇ ਆਉਣੀ ਹੈ ਸਾਨੂੰ ਦੁਨੀਆਦਾਰੀ ਦਿਖਾਈ ਜਾਂਦਾ ਲੈ ਤੇ ਹੁਣ ਪੰਡ ਭੇਜਣ ਲੱਗ ਪਏ ਆ। नहीं नहीं भाजी तारो पैसे भी मिलेंगे सारा कुछ होएगा लेकिन थोड़ा टाइम लगेगा थोड़ा महीना 2 महीने एक सीजन ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਹਾਂਜੀ ਅਗਲੇ ਸੀਜ਼ਨ ਤੁਹਾਡਾ ਨਿਜ਼ਾਮ ਸਿੱਧਾ ਹੋ ਜਾਏ यार दुबई ਭਾਜੀ ਬਚਪਨ ਤੋਂ ਮਿਹਨਤ ਕਰਦੇ ਆਉਂਦੇ ਦੇਖੋ ਨਾ ਉਹ ਦੌਰ ਮੌਕੇ ਨਾ ਹੁਣ ਯਾਰ ਗੱਲ ਨੂੰ ਸਮਝੋ ਵੀ ਨਾ ਹੁਣ ਉਹ ਅਸੀਂ ਤਾਂ ਨਹੀਂ ਨਾ ਮੁਕਾਇਆ ਸਾਸੀ ਤਾਂ ਉੱਥੇ ਹੀ ਖੜੇ ਆ ਉਹ ਯਾਰ ਤੁਸੀਂ ਨਹੀਂ ਮਕਾਇਆ ਤੁਸੀਂ ਨਾਲ ਵੀ ਤੇ ਨਹੀਂ ਨਾ ਚੱਲੇ ਦੌਰ ਦੇ ਉੱਥੇ ਹੀ ਖੜੇ ਇਹੀ ਤੁਹਾਡਾ ਕਸੂਰ ਆ ਸਾਡਾ ਕਸੂਰ ਇਹ ਨਹੀਂ ਭਾਜੀ, ਤੁਸੀਂ ਮੇਰੀ ਗੱਲ ਗੌਰ ਨਾਲ ਸੁਣੋ। ਬੜੇ ਦਿਨ ਚਮੇੜਨ ਵਾਲੀ ਗਿਲੂ ਹੁੰਦੀ ਤੁਸੀਂ ਸਾਡੇ ਨਾਲ। ਆਇਆ ਏ ਕਿਆ ਅਧਾਈ ਉਰੇ अपना दे ਭਾਈ ਤੋੜ ਨਾ ਦੇਣਾ ਉਰੇ ਧਾਈ ਚੱਲ ਜ਼ਰਾ आ जा ਚੱਲ ਉਹ ਮਰੇ हाँ, ਤੁਸੀਂ ਹੱਸਣਾ ਜੋ ओके ਕਸਮ ਵੀ ਪਾ ਦਿਓ ਨਾ ਨਹੀਂ ਨਹੀਂ ਮੈਂ ਕਿਹਾ ਭੰਡਾ ਮੈਂ ਕਿਹਾ ਸੁਰਮੇ ਨੇ ਖਤ ਲਿਖਿਆ ਮੈਂ ਕਿਹਾ ਭੰਡਾ ਮੈਂ ਕਿਹਾ ਨਜ਼ਲੇ ਨਾਲ ਨੋਟ ਜੋੜਿਆ ਮੈਂ ਕਿਹਾ ਭੰਡਾ ਤਿੰਨਾਂ ਬੰਦਿਆਂ ਦੀ ਬਰਾਤ ਹੁੰਦੀ ਉਹਦੀ ਵੀ ਰੋਟੀ ਥੁੜ ਗਈ ਹੁੰਦੀ ਮੈਂ ਕਿਹਾ ਭੰਡਾ ਮੈਂ ਕਿਹਾ ਲਾਲਚੀ ਇਨਸਾਨ ਨੇ ਸਦਕਾ ਦਿੱਤਾ ਹੁੰਦਾ ਮੈਂ ਕਿਹਾ ਭੰਡਾ ਮੈਂ ਕਿਹਾ ਬਾਥਰੂਮ 'ਚ ਫੁੱਟਬਾਲ ਖੇਲਿਆ ਹੁੰਦਾ ਮੈਂ ਕਿਹਾ ਭੰਡਾ ਮੈਂ ਕਿਹਾ ਸੂਰਜਮੁਖੀ ਦੇ ਫੁੱਲ 'ਚ ਛੁਆਵਾਂ ਆ ਰਹੀਆਂ ਹੁੰਦੀਆਂ ਮੈਂ ਕਿਹਾ ਭੰਡਾ ਮੈਂ ਕਿਹਾ ਸੀਟ ਤੇ ਗਰਮਾ ਰੱਖ ਕੇ ਉੱਤੇ ਸੀਟ ਬੈਲਟ ਬੰਨੀ ਹੁੰਦੀ ਹੈ ਮੈਂ ਕਿਹਾ ਭੰਡਾ ਗੇੜੇ ਬਾਦ ਰਹਿਬਰ ਹੁੰਦਾ ਹੀ ਮੈਂ ਕਿਹਾ ਭੰਡਾ ਕੀਕਲੀ ਦੀ ਚੈਨ ਲੱਥ ਗਈ ਹੁੰਦੀ ਹੈ ਜ਼ਿੰਦਗੀ ਦੇ ਭੰਡਾ ਇਹ ਤੇ ਸਾਡੇ ਨਾਲੋਂ ਵੀ ਚੰਗਾ Clap. ਨਿਕਲ ਆਇਆ बादशाह और कम से गए ਭਾਜੀ। ਤੇ ਹੁਣ ਟੇਮ ਵੀ ਜੁਗਤ ਕਰਦੇ ਮੇਰੇ ਜੁਗਤ ਮਾਰ ਟ੍ਰੇਨ ਲੱਗਣ ਨੂੰ ਪਤਾ ਲੱਗੇ ਤਿੰਨ ਬੰਦਿਆਂ ਦੇ ਕੰਮ ਦਾ ਪਤਾ ਕਰ ਬਈ। ਹਾਂ ਨਹੀਂ ਨਹੀਂ ਮੈਂ ਸ਼ੇਖ ਹਾਂ नहीं, नहीं। ਕੀ ਹੈ? बहुत अच्छे घंटा जुगता करके भी शेख हो आए हाय मैं सदके जाऊं मिट्टी करते पंड ते मैं शेख हाँ ਸੋਹਣੇ वाह। ਇਹਨਾਂ ਨੇ ਸਿਰਫ ਕੇਸਿੰਗ ਸ਼ੇਖ ਵਾਲੀ ਪਾਈ ਆ ਅੰਦਰੋਂ ਪੰਡੀ ਨੇ। ਇਹ ਤੇ ਹਾਲੇ ਮੈਂ ਥੋੜੀਆਂ ਜੀਆਂ ਵੀ ਤੁਹਾਨੂੰ ਮੈਂ ਦੱਸਿਆ ਕਿ ਇੰਜ ਕਰਨੀਆਂ ਅੱਗੇ ਨਹੀਂ ਮੈਨੂੰ ਪਤਾ ਕਿੱਦਾਂ ਹੁੰਦਾ ਸਿਰਫ ਸ਼ੇਖ ਬਚਾਉਣ ਵਾਸਤੇ ਥੋੜੀਆਂ ਕੀਤੀਆਂ ਤੁਸੀਂ ਸ਼ੇਖ ਹੈ ਨਹੀਂਗੇ ਇਹ ਸਾਡੇ ਚਮੋਟੇ ਦਾ ਬੇੜਾ ਕਰ ਕਰਤਾ 7-8 ਜੁਗਤਾਂ ਦੇ ਵਿੱਚ ਹੀ ਅਸੀਂ ਇਹਦੇ ਨਾਲ ਕਿਤੇ ਸੀਜ਼ਨ ਕੱਢਣਾ ਸੀਗਾ बेटा चमोटा अच्छा बनवाओ ना हाँ तुसी जी। अच्छा आप इसको आप लेदर का बनवाएं लैस वाला बनवा लैस हाँ उसके ऊपर लैस लगाएं थोड़ी सी ऊपर उसके ऊपर लिखे जलने वाले का मुंह काला हाँ है हाँ और नीचे लिखे सवारी अपने सामान की खुद हिफाजत जुगत की खुद हिफाजत करे ਭਾਜੀ ਕੀ ਹੋ ਗਿਆ ਇਹਦੇ ਤੇ ਇਹ ਵੀ ਲਿਖ ਲਈਏ ਹਰਨ ਤੋਂ ਰਸਤਾ ਲੋ। ਇਹ ਵੀ ਲਿਖ ਲਈਏ। हारण दूर जुगत खाओ हाँ तू लग जा साडी खैर है हाँ ਹਾਏ 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 ਤੂੰ ਲੰਘ ਜਾ ਤੇਰੀ ਫਿੱਕੀ ਏ ਭਾਜੀ ਹੁਣ ਸਾਡੇ ਕੰਮ ਦਾ ਦੱਸੋ ਕੀ ਕਹਿੰਦੇ ਤੁਸੀਂ ਸਾਰਾ ਕੁਝ ਆਪ ਹੀ ਕਰੀ ਜਾਣ ਡਏ ਜੁਗਤਾਂ ਕੰਮ ਤਾਂ ਭਾਜੀ ਤੁਹਾਡਾ ਓਕੇ ਹੋ ਗਿਆ ਤੁਸੀਂ ਇਦਾਂ ਕਰੋ ਨਾ ਹਫਤੇ 'ਚ ਇੱਕ ਦਿਨ ਤੇ ਤੁਸੀਂ ਇੱਥੇ ਆਓ ਨਾ ਮੇਰੇ ਕੋਲ ਹਾਂਜੀ। ਉਹਦੇ ਵੀ ਤੁਹਾਨੂੰ ਮੈਂ ਕੋਈ ਪੈਸੇ ਦਿਆ ਕਰਾਂਗਾ ਹਾਂ, ਲੰਗਰ ਵੀ ਜ਼ਰੂਰੀ ਹੈ ਭਾਜੀ ਹਾਂ ਉਹ ਹਫਤੇ 'ਚ ਇੱਕ ਦਿਨ ਤੁਸੀਂ ਆਓਗੇ ਉਹ 2 ਚਵਲਾਂ ਤੋਂ ਮੇਰੀ ਜਾਨ ਛੁੱਟੀ ਰਹੇਗੀ ਇੱਕ ਦਿਨ ਤੇ ਸਕੂਨ ਦਾ ਲੰਘੇਗਾ ਹਾਂਜੀ ਭਾਜੀ ਇੱਕ ਛੋਟੀ ਜੀ ਹੋਰ ਗੁਜ਼ਾਰਿਸ਼ ਕਰਾਂਗਾ ਜੀ। ਇੱਕ ਸਦਾਕਤ ਭਾਜੀ ਨੂੰ ਤੁਸੀਂ ਕੰਮ ਤੇ ਰੱਖਿਆ ਹੋਇਆ। ਨਹੀਂ ਮੈਂ ਕੰਮ ਤੇ ਨਹੀਂ ਰੱਖਿਆ ਭਾਜੀ ਉਹ ਤੁਹਾਡੇ ਨਾਲ ਸਿੰਗਰ ਨੇ ਨੇ। ਹਾਂਜੀ ਸਾਡੇ ਨਾਲ ਨੇ ਐਡਾ ਵੱਡਾ ਸਿੰਗਰ ਤੁਹਾਡੇ ਕੋਲ ਬੈਠਾ, ਉਹਨਾਂ ਦੀ ਛੁੱਟੀ ਕਰਾਓ, ਸਾਨੂੰ ਰੱਖੋ ਇੱਥੇ ਕੰਮ ਤੇ। ਤੁਪੇ ਖਾ ਵਜੇ ਉਹ ਨਹੀਂ ਵਜੇ ਭਾਜੀ ਇਹ ਮੈਂ 5 ਗੇਰਾਂ ਵਾਲਾ ਸਿੰਗਰ ਨਹੀਂ ਰੱਖਣਾ ਨਹੀਂ ਤੁਸੀਂ ਸੁਣੋ ਤਾਂ ਸਹੀ ਭਾਜੀ ਦਾ ਬਹੁਤ ਮਜ਼ਾ ਆਉਂਦਾ ਵਾ ਭਾਜੀ ਕੋਈ ਗਾਣਾ ਸੁਣਾਓ ਜ਼ਰਾ ਟਰਾਈ ਸੁਣਾਓ ਜ਼ਰਾ ਭਾਜੀ, ਭਾਈ। ਭਾਈ ਸੁਣੋ ਜ਼ਰਾ ਦੇਖਿਓ ਤੇ ਫੈਸਲਮ ਦਾ ਸੁਣਾ ਦਈਏ ਫਿਰ। ਕਿਹਦਾ ਜੀ ਅਤੇ ਫੈਸਲਮ ਦਾ ओ यार मैं अतो कहता फसल। भी यार केड़ा ਹਾਂ नाम है? ਅਤਰ ਬਸਲਮ ਦਾ ਸੁਣਾ ਦਿਓ ਸੁਣਾਓ ਭਾਜੀ ਦਾ ਚਲੋ ਫਿਰ ਸਿਰੇ ਹੋ ਜਰਾ ਕਰੇ ਅਤੇ ਫੈਸਲਮ ਦਾ ਗਾਣਾ ਸੁਣਾਓ। ਆਹੋ
Shining burning something burning is the ball. ਅੱਗੇ ਭਾਜੀ ਇਹ ਆਤਮ ਫਸਲ ਹੁੰਦਾ ਜੀ। ਹਾਂਜੀ ਭਾਜੀ ਸ਼ੁਰੂ ਚ ਜਿਹੜੇ ਅੰਗਰੇਜ਼ੀ ਵਾਲੇ ਬੋਲ ਫੜੇ ਤੁਹਾਡੇ ਪੁਰਾਣੇ ਅੱਛਾ ਉਹ ਭਾਜੀ ਉਹ ਕਹਿੰਦੇ ਸ਼ਾਈਨਿੰਗ ਇਨ ਦਾ ਲੋ ਲੱਗ ਹਾਂ ਅੱਛਾ ਅੱਛਾ ਉਹ ਆ ਉਹ ਅੱਛਾ ਜਰਾ ਉਹ ਸਮਝ ਆਏਗੀ ਜਰਾ ਪਲੀਜ਼ ਜਰਾ ਦੁਬਾਰਾ ਤੁਹਾਨੂੰ ਨਹੀਂ ਸਮਝ ਆਣੀ ਜਬਰਾ ਰੋਲ ਹੱਕਦਾ ਸਨਨੇ ਬਾਬੀ ਗੜਾ ਕਿਹੜਾ ਕਿਨੇ ਕਿਨੇ ਜਾਣਾ ਬਿਲੋ ਦੇ ਘਰੇ ਹਾਂਜੀ ਦਸਾਂ ਤੇ ਜਾਣਾ ਬਿਲੋ ਦੇ ਘਰੇ ਇਹ ਐਦਾਂ ਲੱਗਦਾ ਨਹੀਂ ਵੀ ਗਾਣਾ ਸੁਣਾਉਣ ਲੱਗਦਾ ਬੈਗ ਨੂੰ ਭਰਨ ਡਿਆ ਵੀ ਕਿਹੜੀ ਜਣਾ ਪਿੰਡੋਂ ਤੋਂ ਘਰੇ ਵੀ ਭਾਜੀ ਸਹੀ ਸੁਣਾਓ ਭਾਜੀ ਕੋ ਕਲਾਸੀਕਲ ਹੁੰਦਾ ਤੁਹਾਨੂੰ ਗਾਣਾ? ਕਲਾਸੀਕਲ ਤੁਸੀਂ ਫਰਮਾਇਸ਼ ਕਰਨੀ ਸਾਨੂੰ ਤਾਂ ਸਾਰੇ ਗਾਣੇ ਚਲੋ ਕੋਈ ਸੁਣਾ ਦਿਓ ਕੋਈ ਲਾਈਟ ਜਾਂ ਫਿਲਮੀ ਕਲਾਸੀਕਲ ਸੁਣਾ ਦਿਓ ਲਾਗਾ ਚੁਨਰੀ ਮੇ ਦਾਗ ਸੁਣਾ ਦਿਓ और कोई गल नहीं है भी सुनो लगाए चुनेरी में दाग दिखाऊं कैसे लगाए चुनेरी में दाग दिखाऊं ਬਸ ਭਾਜੀ ਭਾਜੀ ਦੇਖ ਗਿਆ ਸਾਨੂੰ मैं थोड़ा आगे निकल जा मैं सुना दे मामले ਮੈਂ ਕਹਿੰਦਾ ਤੂੰ ਥੋੜਾ ਜਿਹਾ ਹੋਰ ਅੱਗੇ ਨਿਕਲੋ ਅੱਗੋਂ ਰਕਸ਼ਾ ਕਰਾਓ ਤੇ ਨਿਕਲ ਜਾਓ। ਤੁਸੀਂ ਅੱਗੇ ਹੀ ਨਿਕਲ ਜਾਓ। ਇਸ ਟਾਈਮ ਬੜੇ ਗੁਲਾਮ ਅਲੀ ਖਾਨ ਸਿੱਧਾ ਹੁੰਦੇ ਤੇ ਮੇਰੇ ਭਾਈ ਦੇ ਨਾਲ ਜੋੜੀ ਬਣਾਉਣੀ ਉਹ ਸੀ ਯਾਰ ਬੜੇ ਗੁਲਾਮ ਅਲੀ ਖਾਨ ਜ਼ਿੰਦਾ ਨੇ ਹਾਲੇ ਤੱਕ ਲੇਕਿਨ ਇਹ ਕੱਖ ਵੀ ਨਹੀਂ ਯਕੀਨ ਕਰ 8-9 ਤੇ ਸਾਡੇ ਲਾਗੇ ਲੱਗੇ ਜ਼ਿੰਦਾ ਨੇ ਹਾਂਜੀ ਹੋਰ ਬੜੇ ਗੁਲਾਮ ਅਲੀ ਜ਼ਿੰਦਾ ਨੇ। ਤੁਸੀਂ ਯਕੀਨ ਕਰੋ ਤੁਫੈਲ ਲਿਆਰੀ ਸਭ ਜੋੜੀ ਬਣਾਉਣ ਨੂੰ ਫਿਰਦੇ ਸੀ ਮੇਰੇ ਭਰਾ ਹਾਂ ਨਾਲ। ਜੋੜੀ ਬਣਾ ਕੇ ਸਿੱਧੀ ਇਹਨਾਂ ਨੇ ਕਰਾਉਣੀ ਸੀ ਉਹਨਾਂ ਨੇ ਐਡੀ ਪੱਕੀ ਜੋੜੀ। ਇਹ ਜੋ ਤੂੰ ਕੋ ਜੋੜਾ ਬਣਵਾ ਉਹ ਕਿਹੜਾ ਭਾਜੀ ਆਹੋ ਤੁਸੀਂ ਮੇਰੇ ਭਾਈ ਦੇ ਟੈਲੈਂਟ ਨੂੰ ਤੁਸੀਂ ਚਲੋ ਇਹਦਾ 뮤직 ਦਾ ਚੈਨਲ ਬਣਾ ਦਿਓ ਭਾਜੀ ਭਾਈ ਸਦਾਕਤ ਨੂੰ ਵੀ ਰੱਖੋ ਇਹਨਾਂ ਨੂੰ ਲੈਦਾ ਚੈਨਲ ਬਣਾ ਦਿਓ ਨਹੀਂ ਨਹੀਂ ਭਾਜੀ ਗਾਣੇ ਵਾਲਾ ਨਹੀਂ ਜਿਹੜਾ ਤੁਹਾਡਾ ਕੰਮ ਆ ਉਹ ਕਰੋ ਬਸ ਗਾਣੇ ਨੂੰ ਛੱਡੋ। ਭਾਜੀ ਗਜ਼ਲ ਸੁਣ ਕੇ ਦੇਖੋ ਗਜ਼ਲ ਓਏ ਨਹੀਂ ਯਾਰ ਮੈਂ ਸੁਣਨੀ ਹੀ ਨਹੀਂ। ਅੱਖਾਂ 'ਚੋਂ ਆਂਸੂ ਆਣ ਲੱਗ ਜਾਣਗੇ ਯਕੀਨ ਮੰਨੋ ਓ ਯਾਰ ਮੇਰੇ ਪਤਾ ਨਹੀਂ ਕਿੱਥੋਂ ਕਿੱਥੋਂ ਆਉਣ ਲੱਗ ਪਏ ਰਹਿਣ ਦੇ। ਤੁਸੀਂ ਚਾਹੁੰਦੇ ਕਿ ਸ਼ੋਅ ਦਾ ਮਾਹੌਲ ਬਣ ਜੇ ਹਾਂਜੀ ਮੈਂ ਚਾਹੁੰਦਾ। ਤੂੰ ਪੇਖਾਂ ਕੋਲ ਇੱਕ ਗਾਣਾ ਸੁਣ ਨਹੀਂ ਭਾਜੀ ਤੁਸੀਂ ਸੁਣਾਓ ਤੁਹਾਡਾ ਰਚਾ ਹੋਇਆ ਭਾਜੀ ਤੁਹਾਨੂੰ ਗਜ਼ਲ ਸੁਣਾਉਣਗੇ ਭਾਜੀ ਹਾਂਜੀ। ਜਿਹੜਾ ਸੁਣਾਓ ਜਿਹੜਾ ਸੈਡ Song ਜਿਹੜਾ ਉਹਦਾ ਸੈਡ ਮੂਡ 'ਚ ਲੱਗ ਰਿਹਾ ਜਿਹੜਾ ਰਚਾ ਕਰ ਦਿਓ ਉਹਦਾ ਇੱਕ ਵਾਰੀ ਜੀ ਰੋਣੇ ਕਢਾ ਦੀਏ ਫਿਰ ਹਾਂ ਜੀ ਜ਼ਰਾ ਹੈ ਕੀ ਕਰਾ ਦਈਏ? ਰੋਣੇ ਕਢਾ ਦੀਏ ਹਾਂ ਰੋਣੇ ਕਢਾ ਯਾਰ ਰੋਣੇ ਕਢਾ। ਕਢਾਓ ਜੀ ਕਢਾਓ। ਕਢਾ ਮੇਰੇ ਰੋਣੇ ਕਢਾ ਯਾਰ ਕਿੰਨੀ ਦਿਨ ਹੋ ਗਏ ਰੋਣਾ ਫਸਿਆ ਮੇਰਾ ਕਢਾ ਯਾਰ ਹੈ ਯਾਰ ਕਢਾ ਦੇ ਤੂੰ 12-14 ਦਿਨ ਬਾਅਦ ਆ ਕੇ ਨਾ ਮੇਰਾ ਰੋਣਾ ਕਢਾ ਦਿਆ ਕਰ ਤੇਰੀ ਮਿਹਰਬਾਨੀ ਜਾਨ ਸਕੂਨ ਚ ਆ ਜਾ ਕਰੇਗੀ। ਚੱਲ ਯਾਰ जे पंजाबी बड़ी नज़मी साहब की पेश कर रहा हूँ बिगड़ गई है थोड़े दिन तो अजी नवी टोन आई है अपनी बनाई तर्ज किसी दी चोरी नहीं की ਥੋੜੇ ਦਿਨਾਂ ਤੋਂ बिगड़ गई है थोड़े दिन तो ਤੁਸੀਂ ਤਰਜ਼ ਬਣਾਇਆ ਨਾ ਕਰੋ ਤੁਸੀਂ ਗਾ ਦਿਆ ਕਰੋ ਤਰਜ਼ਾ ਵੀ ਬਣ ਜਾਂਦੀ। ਤੁਸੀਂ ਇਹ ਦੇਖੋ ਵੀ ਹਰ ਗਾਣਾ ਇੱਕੋ ਤਰਸ ਤੇ ਆ ਉਹ ਨਹੀਂ ਯਾਰ ਹਾਂ। ਐਡਾ ਮਾਠਾ ਇਹ ਮਾਠਾ ਬੜਾ ਔਖਾ ਕੰਮ ਆ। ਬਾਜੀ ਇਹੀ ਬਾਤ ਆ ਜੀ सदी उम्र जोत कटे हुई टप्पो बरकरार रखी टूटन नहीं दी बड़ी बड़े बड़े ਇਹ ਬਾਤ ਚਲੋ ਜੀ ਭਾਜੀ ਤੁਹਾਡੀ ਮਿਹਰਬਾਨੀ ਠੀਕ ਹੋ ਗਿਆ। भाई सदाकत दी जगह ते सानू रख लो थोड़ी मेहरबानी ਭਾਜੀ ਉਹ ਵੀ ਗਾਈ ਜਾਣ ਥੋੜਾ ਲਹਿਰਾ ਚੈਨਲ ਬਣਾ ਕੇ ਦੇਣਗੇ ਨਹੀਂ ਨਹੀਂ ਮੈਂ ਤੁਹਾਨੂੰ ਸਿੰਗਰ ਵਾਲਾ ਤਾਂ ਭਾਈ ਮੈਂ ਕੋਈ ਵਾਦਾ ਨਹੀਂ ਕਰਦਾ। ਤੁਸੀਂ ਐ ਕਾਮੇਡੀ ਠੀਕ ਹੈ ਜੁਗਤਾਂ ਭੱਟ ਠੀਕ ਆ ਇਹਨਾਂ ਦੇ ਨਾਲ ਲਾਓ ਅੱਗੇ ਤੋਂ ਜਿਹੜਾ ਪ੍ਰੋਗਰਾਮ ਨੈਕਸਟ ਤੁਹਾਡਾ ਹੋਵੇ ਉਹਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਇਸ ਪ੍ਰੋਗਰਾਮ ਤੋਂ ਨੰਬਰ ਲੈ ਲਓ ਇੱਕ ਦੂਜੇ ਦੇ। ਠੀਕ ਹੈ ਭਾਜੀ। ਤੁਸੀਂ ਪੂਰੀ ਤਿਆਰੀ ਕਰਨੀ। ਇਹ ਦੋ ਜਿਹੜੀਆਂ ਤੁਸੀਂ ਟੀਮਾਂ ਬਣਾ ਕੇ ਇੱਥੇ ਸਾਨੂੰ ਐਂਟਰਟੇਨ ਕਰੋ ਉਹਦੀ ਵਜ੍ਹਾ ਤੋਂ ਲੋਕਾਂ ਨੂੰ ਪਤਾ ਲੱਗੇਗਾ ਤੁਹਾਨੂੰ ਸ਼ਾਦੀਆਂ ਵਿਆਹਾਂ ਤੇ ਬੁਲਾਉਣਗੇ ਔਰ ਨਾਲ ਤੁਸੀਂ ਆਪਣਾ ਵਰਕਿੰਗ ਸ਼ੁਰੂ ਕਰੋ ਜਿਹੜੀ ਸੋਸ਼ਲ ਮੀਡੀਆ ਦੀ। ਸਾਜੀ ਇੱਕ ਮਾਜ਼ਰਤ ਤੁਹਾਡੇ ਨਾਲ ਗੱਲ ਕੱਟਦਾ ਇਹ ਅਸੀਂ ਇਹਨਾਂ ਦੇ ਇੱਥੇ ਸੀਨੀਅਰ ਆ ਇਹਨਾਂ ਨੂੰ ਇਹ ਵੀ ਦੱਸਣਾ। ਨਹੀਂ ਨਹੀਂ ਇੱਥੇ ਸੀਨੀਅਰ ਨਹੀਂ ਕੋਈ ਵੀ ਇਹ ਤੁਸੀਂ ਆਪਸ ਚ ਭਾਈਚਾਰੇ ਦੇ ਨਾਲ ਹਾਂ ਠੀਕ ਇਹ ਬਾਤ ਅਸੀਂ ਤੁਹਾਡੇ ਤੋਂ ਵੱਡੇ ਆ ਬੜੀ ਰਿੜਵੀਂ ਖਬਰ ਹੁੰਦੀ ਹੈ ਬਸ ਕਰਦੇ ਤੁਸੀਂ ਵੀ ਬਸ ਕਰਦੇ ਹੋ ਹਾਂ ਚਲੋ ਅਸੀਂ ਸਾਰੇ ਹੀ ਬਸ ਕਰ ਦਿੰਦੇ ਹਾਂ। ਨਾਜ਼ਰੀਨ ਆਪਣਾ ਖਿਆਲ ਰੱਖੋ ਤੇ ਉਹ ਮੈਂ ਤੁਹਾਨੂੰ ਪਿਛਲੇ ਸ਼ੋਅ 'ਚ ਵੀ ਕਿਹਾ ਸੀ ਕਿ ਜ਼ਰਾ ਤਫਸੀਲ ਲਿਖ ਕੇ ਦੱਸ ਦਿਓ ਪੂਰੇ ਹਫਤੇ ਦੀ ਕਿ ਕਿਹੜੇ ਕਿਹੜੇ ਦਿਨ ਕੀ ਨਿਜ਼ਾਮ ਹੋਵੇ ਉਹ ਜ਼ਰਾ ਅੱਛਾ ਹੋ ਜਾਏਗਾ ਸਿਸਟਮ ਠੀਕ ਆ। ਦੂਸਰੀ ਗੱਲ ਇਹ ਹੈ ਕਿ ਬਸ ਲਵ ਯੂ ਸਾਡੇ ਨਾਲ ਰਹੋ ਤੇ ਇਨਸ਼ਾਅੱਲਾ ਤਾਲਾ ਦੁਆ ਕਰੋ ਸਾਡੇ ਲਈ। ਕੋਈ ਖੁਸ਼ੀ ਦਾ ਮੌਕਾ ਹੋਵੇ ਤੇ ਇਹਨਾਂ ਨੂੰ ਸਾਰੀ ਰਾਤ ਅਸੀਂ ਉਹਦਾ ਤੁਸੀਂ ਦੇਖਿਆ ਨਾ ਕੱਲ ਵਾਲੇ ਕਿ ਪਰਸੋਂ ਵਾਲੇ ਪ੍ਰੋਗਰਾਮ 'ਚ ਉਹ ਛੋਟਾ ਟਟੀਰੀ ਦਾ ਬੱਚਾ ਉਹ ਮਾਂ ਪਿਓ ਦਾ ਮਿੱਠਾ ਮੈਂ ਕਾਲੂ ਮੈਂ ਉਹਦੀ ਵੀਡੀਓ ਵੀ ਬਣਾਈ ਆ ਉਹ ਆ ਤੁਸੀਂ ਦੇਖਣਾ ਵੀਡੀਓ ਮੈਂ ਲਾ ਦਿੰਦਾ ਵਿੱਚ ਬਲਕਿ ਵੀਡੀਓ ਉੱਤੇ ਲਾ ਦੇ ਐਡੀਟਰ ਪਿੱਛੇ ਮੇਰੀ ਆਡੀਓ ਰਹਿਣ ਦੇ ਕੱਲੀ ਇਹ ਤੁਸੀਂ ਚੈੱਕ ਕਰੋ ਜ਼ਰਾ ਕਿ ਸਵੇਰੇ ਇਹ 5 ਵਜੇ ਦਾ ਟਾਈਮ ਆ ਸਾਰੀ ਰਾਤ ਉਸਤਾਦ ਜੀ ਤੇ ਸਾਰਾ ਦਿਨ ਕੱਲ ਦਾ ਸਾਰਾ ਦਿਨ ਸਵੇਰ 7-8 ਵਜੇ ਤੋਂ ਲੈ ਕੇ ਰਾਤ 7-8 ਵਜੇ ਤੱਕ ਅਗਲੇ ਦਿਨ ਫਿਰ 7-8 ਵਜੇ ਤੱਕ ਉਹ ਬੱਚਾ ਉਹਦਾ ਜਿਹੜਾ ਨਾ ਉਹ ਉਸਤਾਦ ਜੀ ਸਾਡੇ ਕੋਲ ਆ ਔਰ ਉਹਨੂੰ ਲਿਜਾ ਨਹੀਂ ਸਕਦੀ
ਔਰ ਮੈਂ ਸੁਭਾਨ ਅੱਲਾ ਮੈਂ ਉਸ ਮਾਂ ਦੀ ਤੜਪ ਦੇਖੀ ਹੈ ਉਸਤਾਦ ਜੀ ਕਿ 48 ਘੰਟੇ ਹਾਲੇ ਵੀ ਉਹਦੀ ਆਵਾਜ਼ ਆ ਰਹੀ ਇਦਾਂ ਹੀ ਔਰ ਤੁਸੀਂ ਵੀਡੀਓ ਦੇਖਣਾ ਕਿ ਉਹ ਕਿਸ ਤਰ੍ਹਾਂ ਜਦੋਂ ਅਸੀਂ ਉਹਨੂੰ ਛੱਡਦੇ ਸੀ ਉਹਦੇ ਕੋਲ, ਕਿਉਂਕਿ ਉਹ ਲਿਜਾ ਨਹੀਂ ਨਾ ਸਕਦੀ, ਉੱਥੇ ਵੀ ਨਹੀਂ ਬਹੁਤੀ ਦੇਰ ਰਹਿ ਸਕਦੀ, ਗਰਮੀ ਵੀ ਆ। ਅਸੀਂ ਉਹਦਾ ਪੂਰਾ 6 ਵਜੇ ਤੱਕ ਅਸੀਂ ਡਿਊਟੀਆਂ ਦਿੱਤੀਆਂ। ਇਹਨੇ ਸਵੇਰੇ ਉੱਠਿਆ 6 ਵਜੇ, ਇਹਨੇ ਦੇਖਿਆ ਇਹਨੇ ਕਿ ਸਾਜੀ ਇਹਦਾ ਨਾ ਕੋਈ ਆਲਣਾ ਟੈਪ ਬਣਾ ਕੇ ਨਾ ਤਾਂ ਬਾਂਸ ਨਾਲ ਟੰਗਦੇ ਨੇ ਤਾਂ ਕਿ ਉੱਤੋਂ ਹੀ ਨਿਜ਼ਾਮ ਉਹ ਕਰ ਲਵੇ। ਇਹਨੇ ਬਾਬਾ ਜੀ ਰੰਗ ਵਾਲਾ ਡੱਬਾ ਲੈ ਕੇ ਉਹ 'ਚ ਬਾਂਸ ਲਾ ਕੇ ਇਹਨੇ ਬੰਨ ਦਿੱਤਾ ਤੇ ਉਹ ਬਿਲਕੁਲ ਇੰਜ ਤਾਂ ਹੋ ਗਿਆ। ਤੇ ਮੈਂ ਕਿਹਾ ਮਿੱਠਾ ਸਾਹਿਬ ਇੱਥੇ ਤੇ ਸਿੱਧਾ ਸੂਰਜ ਪੈਣਾ, ਇਹ ਤਾਂ ਮਰ ਜਾਏਗਾ। ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਮੈਂ ਕਿਹਾ ਤੁਸੀਂ ਜਿੰਨਾ ਮਰਜ਼ੀ ਟੰਗਤਾ ਨਾ, ਉਹਨੇ ਜਿੱਥੇ ਫਿਰਦਾ ਸੀ ਨਾ ਇੱਧਰ ਮਿੱਟੀ 'ਚ, ਉਹਨੇ ਉੱਥੇ ਹੀ ਆਉਣਾ ਵਾ, ਉਹਨੇ ਉੱਥੇ ਹੀ ਲੱਭਣਾ ਉਹਨੂੰ। 2 ਮਿੰਟ ਨਹੀਂ ਲੱਗੇ ਉਸਤਾਦ ਜੀ, ਉਹਨੇ ਛਾਲ ਮਾਰੀ ਉੱਥੇ। ਮੈਂ ਕਿਹਾ ਮਿੱਠਾ ਜੀ ਆ ਜਾਓ ਬਾਹਰ। ਕਹਿੰਦਾ ਹਾਂਜੀ। ਮੈਂ ਕਿਹਾ ਦੇਖੋ ਉਹ ਕਿੱਥੇ ਲੱਭ ਰਹੀ ਬੱਚੇ ਨੂੰ। ਫਿਰ ਭਾਜੀ ਅਸੀਂ ਲੱਭ ਕੇ ਉਹਨੂੰ ਉੱਥੇ ਰੱਖਿਆ। ਫਿਰ ਤੁਸੀਂ ਇਹ ਵੀਡੀਓ 'ਚ ਸ਼ਾਇਦ ਤੁਹਾਨੂੰ ਨਜ਼ਰ ਆਵੇ ਕਿਤੇ ਕਿ ਭਾਈਜਾਨ ਉਹ ਤੁਸੀਂ ਦੇਖਣਾ ਉਹਨੂੰ ਥੱਲੇ ਲੈ ਕੇ, ਉਹ ਵੀ ਜਾ ਕੇ ਥੱਲੇ ਵੜ ਜਾਂਦਾ, ਉਹ ਉੱਤੇ ਬਹਿ ਜਾਂਦੀ ਐ ਕਰਕੇ ਪਰਾਂ ਥੱਲੇ। ਉਸ ਤੋਂ ਬਾਅਦ ਉਹਦੇ ਵਾਲਦ ਸਾਹਿਬ ਆਏ ਨੇ। ਹਾਂਜੀ ਵਾਲਦ ਸਾਹਿਬ ਵੀ ਆਏ ਨੇ। ਦੇਖਦਾ ਐ ਵੀ ਜਿੱਦਾਂ ਗੋਲੀ ਚੱਲਣ ਦੀ ਵਾਲਦ। ਅੱਛਾ ਫਿਰ ਯਾਰ ਇਹਨਾਂ ਦੀ ਤੂੰ ਨੇਚਰ ਚੈੱਕ ਕਰ, ਕੁਦਰਤ ਨੇ ਕੀ ਬਣਾਈ ਕਿ ਉਹ ਮਾਂ ਥੱਲੇ ਉਹਦੇ ਨਾਲ ਬੈਠੀ ਹੈ, ਉਹ ਉੱਤੇ ਬੈਠਾ ਸਾਰਾ ਪਹਿਰਾ ਦੇ ਰਿਹਾ, ਪਹਿਰਾ ਦਿੱਤਾ। ਉਸ ਤੋਂ ਬਾਅਦ ਉਹ ਥੱਲੇ ਆਇਆ ਤੇ ਮਾਂ ਪਹਿਰਾ ਦੇ ਰਹੀ। ਯਾਨੀ ਏਦਾਂ ਦਾ ਇਹਨਾਂ ਦਾ ਪੂਰਾ ਜ਼ਿੰਦਗੀ ਹੈ ਪੂਰੀ, ਉਹਦੇ ਨਜ਼ਮੋ ਜ਼ਬਤ ਹਿਸਾਬ ਕਿਤਾਬ ਨੇ ਪੂਰੇ। ਸਾਡੀ ਲੇਕਿਨ ਇੱਕ ਗੱਲ ਤੁਸੀਂ ਭੁੱਲ ਰਹੇ ਹੋ ਕਿ ਜਿਹੜੀ ਬਿੱਲੀ ਵੀ ਫੁੱਲ ਲੈਂਜ ਨੀਵੀਂ ਬਿੱਲੀ ਤੇ ਉਸਤਾਦ ਜੀ ਬਿੱਲੀ ਤੇ ਸਾਨੂੰ। ਅੱਛਾ ਹੁਣ ਅਸੀਂ ਉਹ ਬਾਹਰਲਾ ਸੈੱਟ ਸੀ ਜਿਹਦੇ ਥੱਲੇ ਬਿੱਲੀਆਂ ਬੋਲਦੀਆਂ ਸੀ, ਉਹ ਜਨਾਬ ਜੀ ਆਹੋ ਟੀ ਟਾਈਮ ਤੇ ਬਿੱਲੀਆਂ ਬੋਲਦੀਆਂ, ਉਹ ਜਨਾਬ ਜੀ ਉਹਨੇ ਨਾ ਜਨਾਬ ਜੀ ਉਹ ਇਹ ਮੈਨੂੰ ਕਹਿੰਦੇ ਅਸਨੈਣ ਮੈਨੂੰ ਕਹਿੰਦਾ ਉਸਤਾਦ ਜੀ ਉਹ ਚਲੀਆਂ ਗਈਆਂ, ਨਿਕਲ ਗਈਆਂ, ਵੋਗਾ ਕਰਾ ਕੇ ਬੱਚੇ ਵੱਡੇ ਹੋ ਗਏ, ਉਹ ਚਲ ਜਾਂਦੇ ਹੁੰਦੇ ਆ। ਮੈਂ ਹੈਰਾਨ, ਅੱਜ ਐਸ ਸੈੱਟ ਤੇ ਬੈਠੀਆਂ ਤੇ ਇੱਥੇ ਥੱਲੇ ਆਵਾਜ਼ ਆ ਰਹੀ। ਮੈਂ ਕਿਹਾ ਹਸਨੈਨ ਬੇਟੇ ਆ ਜਾ, ਕਿੱਥੇ ਚਲੀਆਂ ਗਈ ਬਿੱਲੀਆਂ ਤੇ ਕਿੱਥੇ ਗਈਆਂ, ਕਿੱਥੇ ਤੁਹਾਡੇ ਪਿੱਪਲਾਂ ਦੀ ਛਾਂ ਗਈ, ਇਹਦੇ ਥੱਲੇ ਵੇਖ। ਉਹ ਭਾਈ ਥੱਲੇ ਵੇਖਿਆ ਤੇ ਤਿੰਨੇ ਕਰੈਕਟਰ ਤੇ ਨਾਲ ਮਾਂ, ਤੇ ਉਹ ਆਪਣੇ ਤਿੰਨੇ ਸਾਂਭੀ ਜਾ ਰਹੀ ਆ, ਉਹਦੇ ਇੱਕ ਤੇ ਮਗਰ ਪਈ ਹੈ। ਅਸੀਂ ਵੀ ਭਾਜੀ ਪੂਰਾ ਸੇਰ ਆ, ਅਸੀਂ ਵੀ ਨਹੀਂ ਲੈ ਕੇ ਜਾਣ ਦਿੱਤਾ। ਜੇ ਸੁੱਤੀ ਉਹਦੀ ਮਾਂ ਨਹੀਂ ਨਾ ਉਸਤਾਦ ਜੀ ਤੇ ਸੁੱਤੇ ਅਸੀਂ ਵੀ ਨਹੀਂ ਸਾਰੇ, ਅਸੀਂ ਵੀ ਨਹੀਂ। ਤੇ ਬਿੱਲੀ ਸਕੂਲ ਨਾ ਸੁੱਤੀ। ਹਾਂਜੀ ਬਿੱਲੀ ਦਿਲ ਕੇ ਸੋਚਦੇ ਹੋਵੇ ਕਿ ਆਹ ਬੱਚਿਆਂ ਨੂੰ ਕੋਈ ਸੌਂ ਤੁਸੀਂ ਇੰਨਾ ਕਿਤੇ ਹੈਗਾ ਸੀ, ਇਹਨੂੰ ਖਾ ਕੇ ਕੀ ਕਰਨਾ, ਇਹਨਾਂ ਨੂੰ ਜ਼ਰਾ ਭੁਗਤਣ ਦਿਓ ਸਾਰੀ ਰਾਤ ਜਾ ਕੇ। ਵੱਡਾ ਕਰ ਲਈਏ ਤਾਂ ਫੇਰ ਖਾ ਲਈਏ। ਆਹੋ ਨਹੀਂ ਭਾਜੀ ਉਹ 10 ਦਿਨ ਹੋਰ ਅੱਲਾ ਖਾਰ ਕੀਤੀ, ਉਹ ਬੱਚੇ ਨੇ ਪ੍ਰਵਾਸ ਪਾਣੀ ਸ਼ੁਰੂ ਕਰ ਦੇਣੀ। ਉਹ ਜਦੋਂ ਸਾਡੇ ਕੋਲ ਹੁੰਦਾ ਨਾ ਫਿਰ ਰਿਹਾ ਤੇ ਬਿੱਲੀ ਦੂਰ ਖਲੋ ਕੇ ਸਾਨੂੰ ਕਹਿੰਦੀ ਹੈ, ਮੈਂ ਕਹਿੰਦਾ ਹਾਂ, ਕਹਿੰਦੀ ਚੂਚਾ ਕਿ ਮੈਨੂੰ ਦੇ ਰਹੀ। ਅੱਗੇ ਉਹਨੂੰ ਬੜੀਆਂ ਚੀਜ਼ਾਂ ਪਾਈਦੀਆਂ ਸੀ ਨਾ ਬਿੱਲੀ, ਉਹ ਸਮਝ ਸ਼ਾਇਦ ਇਹ ਵੀ ਦੇ ਦੇ। ਹੋਇਆ ਕੀ ਓਏ ਹੋਏ 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 ਵੀ ਨਾਜ਼ਰੀਨ ਤੋਂ ਪਰੇਸ਼ਾਨ ਹੋ ਜਾਏਗੇ ਤੁਸੀਂ ਕਿ ਇੱਥੇ ਮੈਂ ਹੈਰਾਨ ਸਾਂ ਕਿ ਇਹ ਤੇ ਪਰਿੰਦੇ ਨੇ, ਇਹਨੇ ਜ਼ਮੀਨ ਦੇ ਉੱਤੇ ਫਲੈਕਸਾਂ ਦੇ ਪਿੱਛੇ ਆਂਡਾ ਕਿਉਂ ਦਿੱਤਾ? ਇਹ ਬਣਦਾ ਹੀ ਨਹੀਂ ਇਹਦਾ ਦੇਣਾ। ਫਰਸ਼ ਤੇ ਪੱਥਰ ਖੁੱਸੇ ਦੇ ਵਿੱਚ ਇੱਕ ਖੁੱਸਾ ਪਿਆ ਸੀ ਟੁੱਟਾ ਜਿਹਾ, ਉਹਦੇ ਵਿੱਚ ਉਹਨੇ ਆਂਡਾ ਦਿੱਤਾ, ਇਹਦੇ ਚ ਇਹਨੇ ਆਂਡਾ ਕਿਉਂ ਦਿੱਤਾ? ਸਾਨੂੰ ਉਸਤਾਦ ਜੀ ਸਵੇਰੇ ਸਮਝ ਆਈ, ਉਹ ਜਿਹੜੀਆਂ ਫਲੈਕਸਾਂ ਲੱਗੀਆਂ ਨੇ ਨਾ ਵੱਡੀਆਂ, ਉਹ ਸਾਰੀਆਂ ਫਸਲਾਂ ਦਾ ਡਿਜ਼ਾਈਨ ਆ, ਖੇਤਾਂ ਦਾ ਡਿਜ਼ਾਈਨ ਆ। ਅੱਗੇ ਘਾਹ ਵੀ, ਉਹ ਅੱਗੇ ਘਾਹ ਵੀ ਆ, ਉਹ ਦੂਰੋਂ ਬਿਲਕੁਲ ਇੰਜ ਟਟੀਰੀ ਜਿਹੜੀ ਨਾ, ਮੈਂ ਸੁਣਿਆ ਉੱਥੇ ਫਸਲਾਂ ਕੀ ਕਰ, ਉਹ ਬਿਲਕੁਲ ਦੂਰੋਂ ਇੰਜ ਲੱਗਦਾ ਕਿ ਫਸਲਾਂ ਨੇ। ਉਹਨੇ ਵਿਚਾਰੀ ਨੇ ਫਸਲਾਂ ਸਮਝ ਕੇ ਤੇ ਉਹਦੇ ਵਿੱਚ ਕਿਤੇ ਪੱਤਿਆਂ ਦੇ ਆਪਣੀ ਵੱਲੋਂ ਵੜੀ ਆ, ਕੋਈ ਖੁੱਸੇ ਚ ਉਹਨੇ ਆਂਡਾ ਦੇ ਕੇ ਤੇ ਬਾਹਰ ਆ ਗਈ। ਉਹਨੂੰ ਨਹੀਂ ਪਤਾ ਵੀ ਇਹ ਫਸਲਾਂ ਨਹੀਂ ਆ, ਜੈਲੀ ਗੇੜਾ ਹੋ ਗਿਆ ਟਟੀਰੀ ਦਾ। ਇਹ ਟਟੀਰੀ ਉਹਦਾ ਗੇੜਾ, ਇਹ ਜੈਨੂਇਨ ਗੱਲ ਆ ਉਸਤਾਦ ਜੀ। ਉਹ ਤੁਸੀਂ ਦੇਖੋਗੇ ਨਾ ਵੀਡੀਓ ਦੇ ਵਿੱਚ, ਉਹ ਫਸਲਾਂ ਨੇ ਫਲੈਕਸਾਂ ਦੇ ਬੜੀਆਂ ਬਾਹਰ ਵਾਲੀਆਂ, ਉਹਨੇ ਆਪਣੀ ਵੱਲੋਂ ਬਿਲਕੁਲ ਸਹੀ ਜਗ੍ਹਾ ਤੇ ਅੰਡਾ ਦਿੱਤਾ। ਹਾਂਜੀ ਅੱਗੋਂ ਉਹਦਾ ਚੇਜ਼ਾ ਹੋ ਗਿਆ ਵਿਚਾਰੀ ਕੀ ਮੁੜ ਕੇ। ਹਾਂ ਸਟੂਡੀਓ ਦੀਆਂ ਪੈਲੀਆਂ। ਆਹੋ ਇਹ ਕੰਮ ਹੋਇਆ ਜੇ ਮੇਰੇ ਹਿਸਾਬ ਨਾਲ, ਨਹੀਂ ਤੇ ਇਦਾਂ ਹੋ ਨਹੀਂ ਸਕਦਾ। ਲੇਕਿਨ ਚਲੋ ਇਹ ਹੈ ਕਿ ਅਸੀਂ ਦੇਖ ਲਿਆ ਕਿ ਯਾਰ ਵਾਕਈ ਯਾਰ ਕੋਈ ਸਿਸਟਮ ਆ। ਔਰ ਉਹ ਬੱਚਾ ਅਸੀਂ ਸਾਰੀ ਰਾਤ ਭਾਜੀ ਮੇਰੇ ਨਾਲ ਰਿਹਾ, ਉਹ ਠੀਕ ਆ ਜੀ ਏਸੀ ਵਾਲੇ ਕਮਰੇ ਚ। ਮੈਂ ਸੁਬਾਹ 7 ਵਜੇ ਦੇ ਸੁੱਤੇ ਆ ਤੇ 12 ਵਜੇ ਮੁੱਠਿਆ ਏਸੀ ਤੇਜ਼ ਸੀ ਤੇ ਮੈਂ ਫੌਰਨ ਉੱਠ ਕੇ ਉਹਨੂੰ ਦੇਖਿਆ। ਮੈਂ ਕਿਹਾ ਕਿਤੇ ਠੰਡ ਨਾਲ ਤਾਂ ਨਹੀਂ ਪੂਰ ਹੋ ਗਿਆ। ਮੈਂ ਫਿਰ ਉਹਨੂੰ ਭਾਜੀ ਉਹਦੇ ਉੱਤੇ ਥੱਲੇ ਉਹਦੇ ਉਹ ਨਰਮ ਚੀਜ਼ ਇਹਨਾਂ ਨੇ ਰੱਖੀ, ਉੱਤੇ ਉਹਦੇ ਮੈਂ ਗੱਦੀ ਰੱਖੀ, ਗੱਦੀ ਇੰਨੀ ਸਰਾਖ ਛੱਡਿਆ। ਫਿਰ ਮੈਂ ਉੱਠਿਆ ਤਾਂ ਹੁਣ ਅਸੀਂ ਫਿਰ ਮੁਲਾਕਾਤ ਕਰਾਈ। ਮੁਲਾਕਾਤ ਸੀ ਬਾਹਰ, ਹਾਂ 3 ਤੋਂ 4 ਮੁਲਾਕਾਤ ਸੀ ਬੱਚੇ ਦੀ। ਉਹ ਫਿਰ ਦੋਵੇਂ ਹੁਣ ਫਿਰ ਮੈਂ ਜਾਣਾ ਨਾ ਤੇ ਮੈਂ ਉਹਨਾਂ ਨੂੰ ਹੁਣ ਲੈ ਜਾਣਾ ਉਹਨੂੰ ਬਾਹਰ ਤੇ ਉਹਨੂੰ ਫਿਰ ਉਹਨੂੰ ਮੈਂ ਮਿਲਾਉਣਾ ਉਹਦੇ ਨਾਲ, ਠੀਕ ਹੈ ਨਾ। ਉਹਦੀ ਰੋਟੀ ਲੈ ਕੇ ਆਇਆ ਬਕਾਇਦਾ। ਹਾਂਜੀ ਸਾਰਾ ਕੁਝ ਉਹਨੂੰ ਖਵਾਉਂਦੇ ਅਸੀਂ, ਦੇਸੀ ਘਿਓ ਦਾਲਾਂ ਤਲ ਕੇ ਲੈ ਕੇ। ਹਾਂਜੀ ਤੇ ਨਾਜ਼ਰੀਨ ਆਪਣਾ ਖਿਆਲ ਰੱਖੋ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਰੱਬ ਰਾਖਾ, ਅੱਲਾ ਹਾਫਿਜ਼।